ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਮੇਰੇ ਵੱਲੋਂ ਗੁਰਸਿਮਰਨ ਸਿੰਘ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਜੀ। ਸਰੋਤਿਓ, ਅੱਜ ਦੇ ਪ੍ਰੋਗਰਾਮ ਖਬਰ ਤੇ ਨਜ਼ਰ ਦੇ ਵਿੱਚ ਆਪ ਸਭ ਦਾ ਨਿੱਘਾ ਸਵਾਗਤ ਹੈ। ਸਵੇਰ ਦੇ ਪ੍ਰੋਗਰਾਮ ਦੇ ਵਿੱਚ ਆਪਾਂ ਗੱਲਬਾਤ ਕਰਾਂਗੇ ਜੀ ਮਿੰਟੂ ਗੁਰੂ ਸਰੀਆ ਜੀ ਦੇ ਨਾਲ, ਜੋ ਕਿ ਆਪਣੇ ਲਈ ਇੱਕ ਤਾਜ਼ਾ ਖਬਰਾਂ ਦਾ ਬੁਲੇਟਿਨ ਲੈ ਕੇ ਆਏ ਨੇ। ਸੋ ਉਹਨਾਂ ਦਾ ਕਰਦੇ ਆਪਾਂ ਸਵਾਗਤ। ਸਤਿ ਸ਼੍ਰੀ ਅਕਾਲ ਜੀ। ਜੀ ਸ਼ੁਕਰੀਆ ਸਾਰਿਆਂ ਨੂੰ, ਸਤਿ ਸ਼੍ਰੀ ਅਕਾਲ ਜੀ। ਜੀ ਮਿੰਟੂ ਜੀ, ਆਪਣੀ ਅੱਜ ਦੀ ਪਹਿਲੀ ਖਬਰ ਜਿਹੜੀ ਹੈਗੀ ਹੈ ਜੀ, ਉਸ ਦੇ ਬਾਰੇ ਆਪਾਂ ਗੱਲ ਕਰਦੇ ਹਾਂ, ਜਿਸ ਦੇ ਵਿੱਚ ਪਾਇਆ ਗਿਆ ਕਿ ਸੁਸ਼ਮਾ ਸਵਰਾਜ ਨੇ UN ਦੇ ਵਿੱਚ ਦਿੱਤਾ ਪਾਕਿਸਤਾਨ ਨੂੰ ਜਵਾਬ, ਅਤੇ ਇੱਧਰ ਸਿੰਧੂ ਜਲ ਸਮਝੌਤਾ ਤੋੜਨ ਲਈ ਮੋਦੀ ਨੇ ਕੀਤੀ ਮੀਟਿੰਗ। ਹਾਂ ਬਿਲਕੁਲ ਜੀ, ਬਾਰਡਰਾਂ ਤੋਂ ਨਿਗਾਹ ਹਟ ਕੇ ਹੁਣ ਭਾਸ਼ਣਾਂ 'ਤੇ ਕੇਂਦਰਿਤ ਆ। ਅਤੇ ਅੱਜ ਸੁਸ਼ਮਾ ਸਵਰਾਜ ਜਿਹੜੀ ਵਿਦੇਸ਼ ਮੰਤਰੀ ਆ ਭਾਰਤ ਦੀ, ਉਹ UN ਦੇ ਵਿੱਚ ਸੀ। ਉਹਨੇ ਭਾਸ਼ਣ ਦਿੱਤਾ ਔਰ ਜਿਹੋ ਜੀ ਤਵੱਕੋ ਕੀਤੀ ਜਾਂਦੀ ਸੀ ਬਿਲਕੁਲ ਉਹੀ ਭਾਸ਼ਣ ਦਿੱਤਾ। ਭਾਸ਼ਣ ਬਿਲਕੁਲ ਤੈਅ ਸਨ, ਜਿਵੇਂ UN ਦੇ ਵਿੱਚ ਨਵਾਜ਼ ਸ਼ਰੀਫ ਭਾਸ਼ਣ ਦੇ ਕੇ ਗਿਆ ਸੀ ਅਤੇ ਲੋਕਾਂ ਨੂੰ ਪਹਿਲਾਂ ਪਤਾ ਸੀ ਇਸ ਭਾਸ਼ਣ ਦੇ ਵਿੱਚੋਂ ਸ਼ਰੀਫ ਤੋਂ ਜਿਹੜੀ ਸ਼ਰਾਫਤ ਹੈ ਉਹ ਗਾਇਬ ਹੋਏਗੀ। ਉਸੇ ਤਰ੍ਹਾਂ ਮੋਦੀ ਸਾਹਿਬ ਨੇ ਜਿਹੜਾ ਭਾਸ਼ਣ ਦਿੱਤਾ ਕੋਝੀਕੋਡ ਦੇ ਵਿੱਚ, ਉਹਦੇ ਵਿੱਚ ਵੀ ਪਤਾ ਸੀਗਾ ਕਿ ਕੇਰਲ ਦੇ ਵਿੱਚ ਜਿਹੜਾ ਭਾਸ਼ਣ ਦਿੱਤਾ ਉਹ ਸਾਰਾ ਪਤਾ ਹੀ ਸੀਗਾ ਲੋਕਾਂ ਨੂੰ ਕਿ ਪਾਕਿਸਤਾਨ 'ਤੇ ਜਿਹੜਾ ਨਿਸ਼ਾਨਾ ਸਿੱਧਿਆ ਜਾਏਗਾ। ਇਸ ਤਰ੍ਹਾਂ ਹੀ ਸੁਸ਼ਮਾ ਸਵਰਾਜ ਹੋਰਾਂ ਦੇ ਭਾਸ਼ਣ ਬਾਰੇ ਸਾਰਿਆਂ ਨੂੰ ਕਿਹਾ ਸਨ ਕਿ ਇਹ ਪਾਕਿਸਤਾਨ ਦਾ ਉੱਥ ਚਿੱਠਾ ਫੁੱਲਣਗੇ। ਅੱਜ ਇਹਨਾਂ ਨੇ ਕਾਫੀ ਖਰੀਆਂ ਖੁਰੀਆਂ ਸੁਣਾਈਆਂ ਨੇ ਉਹਨਾਂ ਨੂੰ। ਇਹਨਾਂ ਨੇ ਕਿਹਾ ਕਿ ਅਸੀਂ ਤੁਹਾਡੇ ਵੱਲ ਦੋਸਤੀ ਦਾ ਹੱਥ ਵਧਾਇਆ, ਪਰ ਤੁਸੀਂ ਸਾਡੀ ਪਿੱਠ ਦੇ ਵਿੱਚ ਖੰਜਰੀ ਖੋਭਿਆ। ਸਾਡਾ ਪ੍ਰਧਾਨ ਮੰਤਰੀ ਤੇ ਕਹਿੰਦੇ ਕਿ ਤੁਹਾਨੂੰ ਸਾਨੂੰ ਦੱਸੇ ਬਿਨਾਂ ਹੀ ਮਿਲਣ ਚਲਾਇਆ ਸੀ, ਅਤੇ ਤੁਸੀਂ ਪਠਾਨਕੋਟ ਦੇ ਵਿੱਚ ਕਰਤੂਤ ਕਰ ਵਿਖਾਈ। ਇਸ ਤਰ੍ਹਾਂ ਇਹ ਵੀ ਨਸੀਹਤ ਦਿੱਤੀ ਕਿ ਜਿਨ੍ਹਾਂ ਦੇ ਘਰ ਸ਼ੀਸ਼ੇ ਦੇ ਹੁੰਦੇ ਉਹ ਪੱਥਰ ਨਹੀਂ ਸੁੱਟਦੇ ਦੂਜਿਆਂ ਦੇ ਘਰਾਂ 'ਤੇ। ਫਿਰ ਨਾਲ ਹੀ ਕਿਹਾ ਕਿ ਅੱਤਵਾਦ ਦਾ ਬੀਜ ਜਿਹੜਾ ਬੀਜਦਾ ਉਹ ਵੱਢਦਾ ਵੀ ਹੈ। ਸੋ ਪਾਕਿਸਤਾਨ ਨੂੰ ਬਹੁਤ ਕੁਛ ਕਿਹਾ, ਮੇਰੇ ਖਿਆਲ ਦੇ ਨਾਲ ਇੰਨਾ ਕੁਛ ਕਿਹਾ ਕਿ ਜੇ ਸਾਰਾ ਆਪਾਂ ਗਿਣ ਲੱਗ ਜਾਈਏ ਤਾਂ ਬਹੁਤ ਲੰਮਾ ਫਾਸਲਾ ਜਿਹੜਾ ਸਾਡਾ ਇਸ ਗਿਣਤੀ ਮਿਣਤੀ 'ਚ ਚਲਾ ਜਾਏਗਾ। ਸੋ ਇੱਕ ਪਾਸੇ ਇਹ ਜਿਹੜੀ ਸੁਸ਼ਮਾ ਸਵਰਾਜ ਦੀ ਤਕਰੀਰ ਆ, ਮੋਦੀ ਸਾਹਿਬ ਦੀ ਤਕਰੀਰ ਆ, ਉਹ ਤੋਂ ਸਾਫ਼ ਹੋ ਗਿਆ ਕਿ ਪਾਕਿਸਤਾਨ ਲਈ ਮੁਸ਼ਕਿਲਾਂ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਵਧਣਗੀਆਂ। ਖਾਸ ਤੌਰ 'ਤੇ ਜੋ ਇੱਕ ਰਣਨੀਤੀ ਭਾਰਤ ਨੇ ਅਪਣਾਈ ਹੈ ਕਿ ਅਸੀਂ ਅਲੱਗਾ ਕਰ ਦਿਆਂਗੇ, ਦੁਨੀਆ ਤੋਂ ਅਲੱਗ ਥਲੱਗ ਕਰ ਦਿਆਂਗੇ ਪਾਕਿਸਤਾਨ ਨੂੰ, ਸਾਡੀ ਇਹੋ ਹੀ ਜੰਗ ਆ। ਸੋ ਇਹ ਸਿੱਧੇ ਤੌਰ 'ਤੇ ਨਰਿੰਦਰ ਮੋਦੀ ਨੇ ਇਹ ਗੱਲ ਉਦੋਂ ਆਖ ਹੀ ਦਿੱਤੀ ਸੀ ਆਪਦੇ ਭਾਸ਼ਣ ਦੇ ਵਿੱਚ, ਕੇਰਲ ਵਾਲੇ ਭਾਸ਼ਣ ਦੇ ਵਿੱਚ, ਕਿ ਸਾਡੀ ਜੰਗ ਤਾਂ ਤੁਹਾਡੇ ਨਾਲ ਹੋਏਗੀ ਪਰ ਅਸੀਂ ਤੁਹਾਨੂੰ ਅਲੱਗ ਥਲੱਗ ਕਰਾਂਗੇ। ਸੋ ਅਲੱਗ ਥਲੱਗ ਕਰਨ ਦੀ ਇੱਕ ਜੰਗ ਹੈ ਜਿਹੜੀ ਉਹ ਸ਼ੁਰੂ ਹੈ। UN ਦੇ ਵਿੱਚੋਂ ਇਹਦੀ ਸ਼ੁਰੂਆਤ ਹੋਈ ਹੈ। ਦੋ ਭਾਸ਼ਣ, ਇੱਕ ਬੀਬੀ ਐਨਮ ਗੰਭੀਰ ਦਾ, ਇੱਕ ਬੀਬੀ ਸੁਸ਼ਮਾ ਸਵਰਾਜ ਦਾ, ਇਹ ਉੱਥੇ ਪਾਕਿਸਤਾਨ ਦੇ ਵਿਰੁੱਧ ਆ। ਪਾਕਿਸਤਾਨ ਹੁਣ ਅੱਗੇ ਕੀ ਕਰਦਾ ਹੈ ਉਹ ਤਾਂ ਸਮਾਂ ਦੱਸੇਗਾ। ਵੈਸੇ ਪਾਕਿਸਤਾਨ ਦਾ ਵੀ ਜਿਹੜਾ ਇੱਥੇ ਦਾ ਸਫਾਰਤਖਾਨੇ ਦਾ ਸਫੀਰ ਆ, ਉਹ ਕਹਿੰਦਾ ਕਿ ਯੁੱਧ ਕਿਸੇ ਚੀਜ਼ ਦਾ ਹੱਲ ਨਹੀਂ। ਇਹਦਾ ਮਤਲਬ ਹੈ ਕਿ ਥੋੜ੍ਹੀ ਜਿਹੀ ਉਹਨਾਂ ਨੂੰ ਵੀ ਅਕਲ ਦੀ ਘੰਟੀ ਵੱਜੀ ਆ। ਦੂਜੇ ਪਾਸੇ ਅੱਜ ਸਾਰਾ ਦਿਨ ਨਰਿੰਦਰ ਮੋਦੀ ਸਾਹਿਬ ਆ ਜਿਹੜੇ, ਉਹ ਸਿੰਧੂ ਜਲ ਸਮਝੌਤਾ ਤੋੜਨ ਦੇ ਮੰਥਨ ਕਰਦੇ ਰਹੇ। ਉਹ ਮੈਰਾਥਨ ਮੀਟਿੰਗ ਕੀਤੀ ਉਹਨਾਂ ਨੇ ਕਿ ਇਹ ਜੇ ਤੋੜ ਦਈਏ ਸਮਝੌਤਾ ਕੀ ਸਿੱਟੇ ਨਿਕਲਣਗੇ, ਕੀ ਕੁਛ ਹੋਏਗਾ। ਅਖੀਰ ਸ਼ਾਮ ਤੱਕ ਉਹਨਾਂ ਨੇ ਇਹ ਗੱਲ ਆਖੀ ਕਿ ਪਾਣੀ ਅਤੇ ਖੂਨ ਹੈ ਜਿਹੜਾ ਉਹ ਇਕੱਠੇ ਨਹੀਂ ਵਹਿ ਸਕਦੇ। ਯਾਨੀ ਸੰਕੇਤ ਇੱਕ ਨਰਿੰਦਰ ਮੋਦੀ ਨੇ ਇਹ ਦਿੱਤਾ ਹੈ ਕਿ ਜੇ ਤੁਸੀਂ ਸਾਡਾ ਖੂਨ ਵਹਾਓਗੇ ਤਾਂ ਅਸੀਂ ਤੁਹਾਨੂੰ ਪਾਣੀ ਜਿਹੜਾ ਆ ਉਹ ਨਹੀਂ ਦਿਆਂਗੇ। ਪਾਣੀ ਅਤੇ ਖੂਨ ਆ ਜਿਹੜਾ ਇਕੱਠੇ ਨਹੀਂ ਚੱਲਣਗੇ। ਇਹ ਉਹਨਾਂ ਦਾ ਜਿਹੜਾ ਵਾਕਿਆ ਕਿ ਪਾਣੀ ਔਰ ਖੂਨ ਇਕੱਠੇ ਨਹੀਂ ਵਹਿਣਗੇ। ਸੋ ਇਹ ਬੜੇ ਡੂੰਘੇ ਮਾਇਨੇ ਰੱਖਦਾ ਹੈ। ਪਰ ਮੰਥਨ ਜਿਹੜਾ ਹੋਇਆ ਅੱਜ, ਮੀਟਿੰਗ ਦਾ ਮੰਥਨ ਹੋਇਆ, ਉਹ ਸ਼ਾਇਦ ਇਹਨਾਂ ਗੱਲਾਂ 'ਤੇ ਹੋਇਆ ਕਿਉਂਕਿ ਸਿੰਧੂ ਜਲ ਸਮਝੌਤਾ ਜਿਹੜਾ ਤੋੜਨਾ ਉਹ ਕੋਈ ਸੌਖਾ ਕੰਮ ਨਹੀਂ ਹੈ। ਇੱਕ ਤਾਂ ਇਹ ਹੈ ਕਿ ਇਹ ਜਿਹੜਾ ਪਾਣੀ ਹੈ ਸਿੰਧੂ ਨਦੀ ਦਾ ਜਿਹੜਾ ਉਹਨਾਂ ਨੂੰ ਜਾਂਦਾ ਜੇਹਲਮ ਅਤੇ ਚਨਾਬ, ਇਹਨਾਂ ਤਿੰਨ ਦਰਿਆਵਾਂ ਦਾ ਪਾਣੀ ਬਿਲੇ ਕਿਹੜੇ ਲਾਉਣਾ, ਕਿਉਂਕਿ ਜਾਂ ਤਾਂ ਨਹਿਰਾਂ ਪੁੱਟ ਕੇ ਇਸ ਪਾਣੀ ਨੂੰ ਕਿਤੇ ਦੂਰ ਲਿਆਂਦਾ ਜਾਵੇ, ਉੱਥੇ ਨੇੜੇ ਨੇੜੇ 'ਤੇ ਤਬਾਹੀ ਕਰ ਦੇਣਗੇ। ਫਿਰ ਇਹ ਹੈ ਕਿ ਉਹ ਨਹਿਰਾਂ ਜਿਹੜੀਆਂ ਰਾਤੋਂ ਰਾਤ ਪੁੱਟੀਆਂ ਨਹੀਂ ਜਾਣੀਆਂ, ਰਾਤੋਂ ਰਾਤ ਬੰਨ੍ਹ ਨਹੀਂ ਬਣਾਏ ਜਾਣੇ। ਦੂਜੀ ਸਮੱਸਿਆ ਇਹ ਹੈ ਕਿ ਇੱਕ ਸਮਝੌਤਾ ਜਿਹੜਾ ਚੀਨ ਦੇ ਨਾਲ ਵੀ ਹੈ, ਬ੍ਰਹਮਪੁੱਤਰ ਨਦੀ ਦਾ ਸਮਝੌਤਾ ਜਿਹੜਾ ਉਹ ਠੀਕ ਇਸੇ ਤਰ੍ਹਾਂ ਹੀ ਉਹਨਾਂ ਦੇ ਨਾਲ ਆ, ਕਿਉਂਕਿ ਚੀਨ
ਤੇ ਪਾਕਿਸਤਾਨ ਇਹ ਮਾਸੀ ਦੇ ਪੁੱਤ ਆ। ਜੇ ਇੱਕ ਮਾਸੀ ਦੇ ਪੁੱਤ ਨੂੰ ਅਸੀਂ ਵਾਂਝਿਆ ਕਰਾਂਗੇ ਪਾਣੀ ਤੋਂ ਤੇ ਉਹ ਦੂਜਾ ਸਾਨੂੰ ਖਰਾਬ ਕਰੇਗਾ। ਦੂਜੀ ਗੱਲ ਹੈ ਕਿ ਸਤਲੁਜ ਚੀਨ ਦੇ ਇਲਾਕੇ 'ਚੋਂ ਆਉਂਦੀ ਹੈ। ਜੇ ਇਸ ਤਰ੍ਹਾਂ ਚੀਨ ਕਰਦਾ ਫਿਰ ਸਾਡੇ ਲਈ ਵੀ ਇੱਥੇ ਮੁਸ਼ਕਲ ਹੋ ਜਾਣੀ, ਖਾਸ ਤੌਰ 'ਤੇ ਪੰਜਾਬ ਦੇ ਉੱਤੇ ਜਿਹੜਾ ਭਾਖੜਾ ਪ੍ਰੋਜੈਕਟ ਆ, ਜਿਹੜਾ ਇੱਕ ਹੋਰ ਬਿਜਲੀ ਪ੍ਰੋਜੈਕਟ ਆ, 2-3 ਜਿਹੜੇ ਮਹੱਤਵਪੂਰਨ ਬਿਜਲੀ ਪ੍ਰੋਜੈਕਟ ਆ, ਇਹਨਾਂ 'ਤੇ ਤਾਂ ਖਾਸ ਤੌਰ 'ਤੇ ਇਹਨਾਂ ਡੈਮਾਂ ਦੇ ਉੱਤੇ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪਵੇਗਾ। ਪਰ ਇਹ ਸਭ ਕੁਛ ਜਦੋਂ ਚੱਲ ਰਿਹਾ ਹੈ, ਚਿੰਤਨ ਚੱਲ ਰਿਹਾ, ਮੰਥਨ ਚੱਲ ਰਿਹਾ ਹੈ, ਇਹਦੇ ਵਿੱਚ ਇੱਕ ਚੰਗੀ ਚੀਜ਼ ਚੱਲ ਰਹੀ ਹੈ। ਉਹ ਇਹ ਹੈ ਕਿ ਜੰਗ ਦੇ ਜਿਹੜੇ ਪਰਛਾਵੇਂ ਚੜੇ ਸਨ ਉਹ ਹੌਲੀ ਹੌਲੀ ਢਲ ਗਏ ਆ। ਹੁਣ ਲੋਕਾਂ ਦੀਆਂ ਜਿਹੜੀਆਂ ਅੱਖਾਂ ਨੇ ਉਹ ਬਾਰਡਰ 'ਤੇ ਨਹੀਂ, ਉਹ ਅਸਮਾਨ ਵੱਲ ਨਹੀਂ, ਉਹ ਹੁਣ ਭਾਸ਼ਣਾਂ ਵੱਲ ਨੇ। ਇਹ ਇੱਕ ਚੰਗੀ ਚੀਜ਼ ਕਹਿ ਸਕਦੇ ਹਾਂ ਕਿ ਸ਼ਾਇਦ ਹੁਣ ਉਹ ਜੰਗ ਵਾਲਾ ਜਿਹੜਾ ਬਦਲ ਚੜਿਆ ਸੀ ਉਹ ਛਟ ਗਿਆ। ਹੁਣ ਕੂਟਨੀਤੀ ਦੀ ਲੜਾਈ ਹੈ। ਕੂਟਨੀਤੀ ਦੀ ਲੜਾਈ 'ਚ ਭਾਰਤ ਤੇ ਪਾਕਿਸਤਾਨ ਇਹ ਦੋਵੇਂ ਆਪੋ ਆਪਣਾ ਰੁਤਬਾ ਜਿਹੜਾ ਉਹ ਕਿੰਨਾ ਕੁ ਉੱਚਾ ਲੈ ਕੇ ਜਾਂਦੇ, ਕਿਹੜਾ ਬੌਣਾ ਰਹਿ ਜਾਂਦਾ, ਇਹ ਹੁਣ ਸਮਾਂ ਦੱਸੇਗਾ। ਪਰ ਹਾਲ ਦੀ ਘੜੀ ਇਹ ਸਾਰੇ ਆਪਾਂ ਖਲਾਰੇ ਦੇ ਵਿੱਚੋਂ ਇੱਕ ਚੰਗੀ ਚੀਜ਼ ਲੈ ਸਕਦੇ ਹਾਂ ਕਿ ਜਿਹੜੇ ਜੰਗ ਦੇ ਆਸ਼ੰਕੇ ਸਨ ਕਿ ਦੋਵਾਂ ਧਿਰਾਂ ਦੀ ਕਿਤੇ ਆਪਸ ਦੇ ਵਿੱਚ ਲੜਾਈ ਨਾ ਸ਼ੁਰੂ ਹੋ ਜਾਵੇ, ਉਹ ਇੱਕ ਵਾਰੀ ਸਮਝ ਸਕਦੇ ਹਾਂ ਕਿ ਉਹ ਲੜਾਈ ਹੁਣ ਸਿਰਫ ਤੇ ਸਿਰਫ ਟੈਲੀਵਿਜ਼ਨ ਸਟੂਡੀਓ ਤੱਕ ਰਹਿ ਗਈ ਹੈ। ਬਾਕੀ ਲੜਾਈ ਜਿਹੜੀ ਉਹ ਭਾਸ਼ਣਾਂ 'ਚ ਹੈ। ਜੀ 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 ਬਿਲਕੁਲ ਠੀਕ ਹੈ ਜੀ। ਤੇ ਮਿੰਟੂ ਜੀ ਅਗਲੀ ਖਬਰ ਵੱਲ ਵਧਦੇ ਹਾਂ ਤੇ ਪਤਾ ਲੱਗਿਆ ਕਿ ਪੁਲਿਸ ਭਰਤੀ ਦੌਰਾਨ ਇੱਕ ਨੌਜਵਾਨ ਦੀ ਮੌਤ ਹੋ ਗਈ ਆ। ਇਹ ਘਟਨਾ 'ਚ ਅੰਮ੍ਰਿਤਸਰ ਦੇ ਵਿੱਚ ਘਟੀ ਹੈ। ਗੁਰੂ ਨਾਨਕ ਦੇਵ ਸਟੇਡੀਅਮ 'ਚ ਉੱਥੇ ਭਰਤੀ ਹੁੰਦੀ ਸੀ ਤੇ ਭਰਤੀ ਦੇ ਦੌਰਾਨ ਇੱਕ ਗੁਰਦਾਸਪੁਰੀਆ ਮੁੰਡਾ ਸੀਗਾ, ਉਹਦਾ ਨਾਮ ਮੇਰੇ ਖਿਆਲ ਦੇ ਨਾਲ ਸਤਵਿੰਦਰ ਸਿੰਘ ਸੀ, ਉਹ ਵੀ ਉਸ ਭਰਤੀ ਲਈ ਟ੍ਰਾਇਲ ਦੇਣ ਆਇਆ ਸੀਗਾ। 800 ਮੀਟਰ ਦੀ ਰੇਸ ਸੀ ਤੇ ਜਦੋਂ ਦੱਸਦੇ ਕਿ ਫਿਨਿਸ਼ ਪੁਆਇੰਟ ਤੇ ਉਹ ਪਹੁੰਚਣ ਵਾਲਾ ਹੀ ਸੀ ਤੇ ਉਦੋਂ ਥੋੜੀ ਜਿਹੀ ਦੂਰ ਉਹ ਡਿੱਗ ਪਿਆ। ਐਸਾ ਡਿੱਗਾ ਤੇ ਮੁੜ ਕੇ ਉਹ ਉੱਠਿਆ ਨਹੀਂ ਗਾ। ਹਾਲਤ ਉਹਦੀ ਜਿਹੜੀ ਉਹ ਵਿਗੜਦੀ ਗਈ ਪਲ ਦਰ ਪਲ। ਹਸਪਤਾਲ ਲਿਆਂਦਾ ਗਿਆ ਉਹਨੂੰ, ਪਰ ਉੱਥੇ ਉਹਦੀ ਮੌਤ ਹੋ ਗਈ ਹੈ। ਹੁਣ ਇਹ ਕਾਰਨ ਤੇ ਨਹੀਂ ਪਤਾ ਲੱਗਿਆ ਕਿ ਮੌਤ ਦਾ ਅਸਲੀ ਕਾਰਨ ਕੀ ਹੈ, ਅਸਲ ਵਜ੍ਹਾ ਕੀ ਹੈ, ਪਰ ਜੋ ਮੌਤ ਹੋਈ ਹੈ ਟਰਾਇਲ ਦੇ ਦੌਰਾਨ, ਇਹ ਇੱਕ ਸਵਾਲ ਤਾਂ ਖੜਾ ਕਰਦੀ ਹੈ ਕਿ ਆਖਰ ਇਸ ਮੌਤ ਦਾ, ਕਿਉਂਕਿ ਜਵਾਨ ਮੌਤ ਆ, ਟਰਾਇਲਾਂ ਦੇ ਵਿੱਚ ਭਰਤੀ ਹੁੰਦੇ ਆ ਜਿਹੜੇ ਨੌਜਵਾਨ, ਉਹ ਬਿਲਕੁਲ ਚੜ੍ਹਦੀ ਉਮਰੇ ਹੁੰਦੇ ਆ। ਕੋਈ ਐਸੀ ਗੱਲ ਨਹੀਂ ਹੈ ਕਿ 800 ਮੀਟਰ ਦੌੜ ਜ਼ੋਰ ਨਾਲ ਦੌੜੀ ਤੇ ਉਹਨਾਂ ਦੇ ਸਰੀਰ ਦਾ ਇੰਨਾ ਹੀ ਜ਼ਿਆਦਾ ਕਹਿ ਲਈਏ ਕਿ ਸਟੈਮਨਾ ਜਿਹੜਾ ਘੱਟ ਹੋਏਗਾ, ਮੌਤ ਹੋ ਜਾਏਗੀ। ਕਾਰਨ ਇਹਦੇ ਹੁਣ ਤਲਾਸ਼ੇ ਜਾਣਗੇ। ਪੋਸਟਮਾਰਟਮ ਤੋਂ ਬਾਅਦ ਪਤਾ ਲੱਗੇਗਾ ਕਿ ਕੋਈ ਚੀਜ਼ ਤੇ ਨਹੀਂ ਸੀ ਉਹਨੇ ਖਾਧੀ ਪੀਤੀ, ਜਾਂ ਵੈਸੇ ਹੀ ਉਹਨੂੰ ਕੋਈ ਕੁਦਰਤੀ ਕੋਈ ਅਟੈਕ ਆ ਗਿਆ। ਇਹ ਸਾਰੀਆਂ ਚੀਜ਼ਾਂ ਸਾਫ਼ ਹੋਣਗੀਆਂ ਬਾਅਦ ਦੇ ਵਿੱਚ। ਪਰ ਇੱਕ ਜੋ ਸਭ ਤੋਂ ਵੱਡੀ ਚੀਜ਼ ਹੈ ਜਿਹੜੀ ਉੱਭਰ ਕੇ ਸਾਹਮਣੇ ਆਉਂਦੀ ਹੈ ਇਹ ਭਰਤੀ ਦੇ ਟਰਾਇਲਾਂ ਦੌਰਾਨ, ਕਿਉਂਕਿ ਭਰਤੀ ਦੀ ਪ੍ਰਕਿਰਿਆ ਜਿਹੜੀ ਉਹ ਲਗਭਗ 1.5-2 ਮਹੀਨੇ ਤੋਂ ਚੱਲਦੀ ਪਈ ਹੈ ਲਗਾਤਾਰ। ਇਸ ਭਰਤੀ ਦੀ ਪ੍ਰਕਿਰਿਆ ਦਾ ਜਿਹੜਾ ਟਾਈਮ ਆ, ਸਮਾਂ ਆ, ਉਹਨੂੰ ਲੈ ਕੇ ਇੱਕ ਸਵਾਲ ਆ ਜਿਹੜਾ ਪੁਲਿਸ ਅਫਸਰ ਵੀ ਉਠਾਉਂਦੇ ਆਏ ਆ, ਸਾਡੇ ਵਰਗੇ ਵੀ ਚੁੱਕਦੇ ਆਏ ਆ, ਤੇ ਆਮ ਵਰਗ ਹੈ ਜਿਹਦੇ ਚੋਂ ਮੁੰਡੇ ਭਰਤੀ ਹੁਣ ਵੀ ਜਾਂਦੇ, ਉਹ ਵੀ ਇਹ ਸਵਾਲ ਕਰਦੇ ਆ ਕਿ ਇਸ ਭਰਤੀ ਪ੍ਰਕਿਰਿਆ ਨੂੰ ਦਸੰਬਰ, ਜਨਵਰੀ, ਨਵੰਬਰ, ਫਰਵਰੀ, ਇਹਨਾਂ 4-5 ਮਹੀਨਿਆਂ ਦੇ ਵਿੱਚ ਜਿਹੜਾ ਉਹ ਤੋੜ ਚੜ੍ਹਨਾ ਚਾਹੀਦਾ ਹੈ। ਕਿਉਂਕਿ ਇਨ ਟਾਈਮ ਭੱਜਣਾ, 800 ਮੀਟਰ ਜੰਪ ਲਾਉਣਾ, ਇਹ ਸਾਰੀਆਂ ਚੀਜ਼ਾਂ ਜਿਹੜੀਆਂ ਇਹ ਗਰਮੀ ਦੇ ਵਿੱਚ, ਖਾਸ ਤੌਰ 'ਤੇ ਉਸ ਸਮੇਂ ਜਦੋਂ ਪੰਜਾਬ ਤਪਦਾ ਪਿਆ ਹੁੰਦਾ ਭੱਠੀ ਦੇ ਵਾਂਗੂ, ਉਸ ਰੁੱਤ ਦੇ ਵਿੱਚ ਇਹ ਟਰਾਇਲ ਜਿਹੜੇ ਕੱਢਣੇ ਸੁਖਾਲੇ ਨਹੀਂ ਹੈ। ਔਰ ਇਹਦੇ ਵਿੱਚ ਬਹੁਤ ਸਾਰੇ ਮੁੰਡੇ ਆ ਜਿਹੜੇ ਬੇਹੋਸ਼ ਹੋ ਜਾਂਦੇ ਆ, ਡਿੱਗ ਪੈਂਦੇ ਆ, ਚੱਕਰ ਖਾ ਜਾਂਦੇ ਆ। ਤਾਂ ਇਹ ਗਰਮੀ ਇੱਕ ਬਹੁਤ ਵੱਡਾ ਅਸਰ ਕਰਦੀ ਹੈ। ਹੋ ਸਕਦਾ ਇਸ ਮੌਤ ਦਾ ਕਾਰਨ ਗਰਮੀ ਨਾ ਹੋਵੇ, ਕੋਈ ਹੋਰ ਵਜ੍ਹਾ ਹੋਵੇ, ਪਰ ਆਮ ਤੌਰ 'ਤੇ ਇਹ ਮੌਸਮ ਹੈ ਜਿਹੜਾ ਹੁਮਸ ਵਾਲਾ, ਖਾਸ ਤੌਰ 'ਤੇ ਸਤੰਬਰ, ਅਗਸਤ ਹੈ ਜਿਹੜਾ ਹੁਮਸ ਵਾਲਾ ਮੌਸਮ ਹੈ, ਇਹ ਜ਼ਿਆਦਾ ਇਸ ਭਰਤੀ ਪ੍ਰਕਿਰਿਆ ਦੇ ਵਿੱਚ ਜਿਹੜੇ ਨੌਜਵਾਨ ਭਾਗ ਲੈਂਦੇ ਉਹਨਾਂ ਦੇ ਸਟੈਮਨਾ ਨੂੰ ਪ੍ਰਭਾਵਿਤ ਕਰਦਾ ਹੈ। ਇਹਨਾਂ ਨੂੰ ਟਾਈਮਿੰਗ ਦਾ ਥੋੜ੍ਹਾ ਜਿਹਾ ਖਿਆਲ ਰੱਖਣਾ ਚਾਹੀਦਾ ਕਿ ਇਹ ਜਿਹੜੇ 3-4 ਮਹੀਨੇ, ਖਾਸ ਤੌਰ 'ਤੇ ਮਈ, ਜੂਨ, ਜੁਲਾਈ, ਅਗਸਤ, ਸਤੰਬਰ, ਇਹ 4-5 ਮਹੀਨੇ ਭਰਤੀ ਹੈ ਜਿਹੜੀ ਉਹ ਇਸ ਤਰ੍ਹਾਂ ਦੀ ਸਖਤ ਟ੍ਰਾਇਲ ਵਾਲੀ ਭਰਤੀ ਉਹ ਨਾ ਰੱਖੀ ਜਾਵੇ। ਜੀ ਮਿੰਟੂ ਜੀ,
ਪਤਾ ਲੱਗਿਆ ਕਿ ਅਕਾਲੀ ਸਰਪੰਚ ਦੇ ਹਮਾਇਤੀਆਂ ਨੇ ਬਜ਼ੁਰਗ ਨੂੰ ਥਾਂ ਤੋਂ ਤੋੜ ਦਿੱਤਾ। ਇਹਦੇ ਬਾਰੇ ਕੀ ਜਾਣਕਾਰੀ ਹੈਗੀ ਆ? ਵੇਖੋ, ਅਕਾਲੀ ਸਰਪੰਚਾਂ ਦਾ ਕੰਮ ਹੁਣ ਮੇਰੇ ਖਿਆਲ ਦੇ ਨਾਲ ਜੋੜ ਤੋੜ ਵਾਲਾ ਹੀ ਰਹਿ ਗਿਆ। ਜਾਂ ਤੇ ਉਹ ਜੋੜਦੇ ਪਏ ਆਉਣ ਵਾਲੇ ਸਮੇਂ ਦੇ ਵਿੱਚ ਕਿ ਕਿਵੇਂ ਕਿਸੇ ਦਾ ਨੀਲਾ ਕਾਰਡ ਬਣਾਤਾ, ਕਿਸੇ ਦਾ ਚਿੱਟਾ ਕਾਰਡ ਬਣਾ ਦਿੱਤਾ, ਤੇ ਜਾਂ ਫਿਰ ਤੋੜ ਦਿੰਦੇ। ਜਿਹੜਾ ਜੁੜਦਾ ਨਹੀਂ ਉਹਨੂੰ ਤੋੜ ਦਿੰਦੇ। ਦੋ ਹੀ ਗੱਲਾਂ ਆ, ਜੋੜ ਤੇ ਤੋੜ। ਇਹ ਘਟਨਾ ਹੈ ਜਿਹੜੀ ਉਹ ਗਿੱਦੜਬਾਹੇ ਦੀ ਹੈ। ਗਿੱਦੜਬਾਹੇ ਦੇ ਨਾਲ ਪਿੰਡ ਆ ਗੁਰੂਸਰ। ਗੁਰੂਸਰ ਪਿੰਡ ਦੇ ਵਿੱਚ ਇੱਕ ਬਜ਼ੁਰਗ ਨੂੰ ਦੱਸਦੇ ਆ ਬੜੀ ਬੇਰਹਿਮੀ ਦੇ ਨਾਲ ਕੁੱਟਿਆ ਗਿਆ। ਕਸੂਰ ਉਹਦਾ ਇਹ ਸੀ ਕਿ ਤਾਸ਼ ਖੇਡਦੇ ਪਏ ਸਨ, ਸੱਥ ਦੇ ਵਿੱਚ ਸਾਰੇ ਬਾਬੇ ਬੈਠੇ ਸੀ, ਗੱਲਾਂ ਚੱਲ ਪਈਆਂ, ਕਿਤੇ ਉਹਨੇ ਸਰਕਾਰ ਤੇ ਕੋਈ ਟੀਕਾ ਟਿੱਪਣੀ ਕਰ ਦਿੱਤੀ। ਉਥੋਂ ਐਸਾ ਤਾਜ ਚੜਿਆ ਸਰਕਾਰ ਦੇ ਹਮਾਇਤੀਆਂ ਨੂੰ, ਉਹਨਾਂ ਨੇ ਉਸ ਬਜ਼ੁਰਗ ਨੂੰ ਰਾਹ ਜਾਂਦੇ ਨੂੰ ਪਹਿਲਾਂ ਤੇ ਕੁੱਟਿਆ। ਬਜ਼ੁਰਗ ਫਿਰ ਗਿੱਦੜਬਾਹੇ ਦੇ ਹਸਪਤਾਲ ਦੇ ਵਿੱਚ ਦਾਖਲ ਹੋਇਆ। ਦੱਸਦੇ ਆ ਉੱਥੇ ਵੀ ਇੱਕ ਬੰਦਾ ਮਗਰ ਘਲਾ ਦਿੱਤਾ ਕਿ ਜਾ ਰਾਜੀਨਾਮੇ ਦੀ ਗੱਲ ਕਰਕੇ ਆ। ਉਹ ਰਾਜੀਨਾਮੇ ਦੀ ਗੱਲ ਕਰਕੇ ਆਇਆ ਤੇ ਬਜ਼ੁਰਗ ਨੂੰ ਪਿੰਡ ਲੈ ਕੇ ਆ ਰਿਹਾ ਸੀ ਨਾਲ। ਰਾਹ ਦੇ ਵਿੱਚ ਉਹ ਫੇਰ ਚੰਬੜ ਗਏ ਭੂਤ ਬਣ ਕੇ। ਉਹਨਾਂ ਨੇ ਫਿਰ ਬਜ਼ੁਰਗ ਨੂੰ ਬਹੁਤ ਕੁੱਟਿਆ। ਦੱਸਦੇ ਤਾਂ ਇਹ ਵੀ ਹੈ ਕਿ ਕਿਸੇ ਵਾਹਨ ਦੇ ਪਿੱਛੇ, ਕਿਸੇ ਵਹੀਕਲ ਦੇ ਪਿੱਛੇ ਪਾ ਕੇ ਵੀ ਘੜੀਸਿਆ ਗਿਆ। ਉਸ ਬਜ਼ੁਰਗ ਨੂੰ ਬਹੁਤ ਬੁਰੀ ਤਰ੍ਹਾਂ ਬੇਰਹਿਮੀ ਨਾਲ ਕੁੱਟਿਆ ਗਿਆ। ਜਦੋਂ ਕੋਈ ਰਾਤ ਨੂੰ ਆਸੇ ਪਾਸੇ ਕੋਈ ਹੋਰ ਲਾਈਟ ਵੱਜੀ, ਉਦੋਂ ਛੱਡ ਕੇ ਭੱਜੇ ਆ। ਪਰਿਵਾਰ ਵਾਲਿਆਂ ਨੇ ਫਿਰ ਫੋਨ ਦੇ ਜ਼ਰੀਏ ਜਦੋਂ ਪਰਿਵਾਰ ਵਾਲਿਆਂ ਨੂੰ ਪਤਾ ਲੱਗਿਆ, ਪਰਿਵਾਰ ਵਾਲਿਆਂ ਨੇ ਆ ਕੇ ਉਸ ਬਜ਼ੁਰਗ ਨੂੰ ਸੰਭਾਲਿਆ। ਕਿਉਂਕਿ ਗਿੱਦੜਬਾਹਾ ਗੁਰੂਸਰ ਤੋਂ ਕੋਈ ਬਹੁਤੀ ਦੂਰ ਨਹੀਂ ਹੈ। ਉੱਥੋਂ ਦਾ ਜਿਹੜਾ ਸਰਕਾਰੀ ਹਸਪਤਾਲ ਆ ਉਹ ਉਹਨਾਂ ਦੇ ਪਹੁੰਚੇ ਹੇਠ ਆ। ਇਸ ਕਰਕੇ ਫਿਰ ਉਹ ਡਰਦੇ ਮਾਰੇ ਕਰਦੇ ਆ ਜਿਹੜੇ ਉਹ ਬਜ਼ੁਰਗ ਨੂੰ ਬਠਿੰਡੇ ਲੈ ਗਏ ਆ। ਬਜ਼ੁਰਗ ਦੀ ਫੋਟੋ ਤੁਸੀਂ ਦੇਖ ਹੀ ਲਈ ਹੋਣੀ ਆ, ਬਾਹਰ ਬੈਠੇ ਲੋਕਾਂ ਨੇ, ਵੀਰਾਂ ਨੇ। ਜੇ ਨਹੀਂ ਤੇ ਸਵੇਰ ਤੱਕ ਤੁਹਾਡੇ ਕੋਲ ਪਹੁੰਚ ਜਾਵੇਗੀ। ਬਹੁਤ ਬੁਰੀ ਤਰ੍ਹਾਂ ਬਜ਼ੁਰਗ ਆ ਜਿਹੜਾ ਕੁੱਟਿਆ ਮਾਰਿਆ ਗਿਆ। ਉਹਦੇ ਹੱਡ ਜਿਹੜੇ ਆ ਤੋੜ ਦਿੱਤੇ ਗਏ ਥਾਂ ਤੋਂ। ਸੋ ਹੁਣ ਜਿਹੜੀ ਇਸ ਕਹਾਣੀ ਦੀ ਸਭ ਤੋਂ ਦੁਖਦ ਗੱਲ ਆ ਉਹ ਇਹ ਹੈ ਕਿ ਹਾਲੇ ਤੱਕ ਪੁਲਿਸ ਨੇ ਇਸ ਮਾਮਲੇ 'ਚ ਕੇਸ ਨਹੀਂ ਦਰਜ ਕੀਤਾ, ਜਦ ਕਿ ਸ਼ਿਕਾਇਤ ਉੱਥੇ ਅਪੜੀ ਹੋਈ ਆ। ਸਰਪੰਚ ਕਹਿੰਦਾ ਜੀ ਹਾਂ ਲੜਾਈ ਤਾਂ ਹੋਈ ਆ, ਮੇਰਾ ਕੋਈ ਹੱਥ ਨਹੀਂ, ਪਰ ਉਹ ਘਰ ਵਾਲੇ ਬਜ਼ੁਰਗ ਦੱਸਦਾ ਕਿ ਸਾਰਾ ਕੁਝ ਕੀਤਾ ਕਰਾਇਆ ਉਸ ਸਰਪੰਚ ਦਾ ਹੀ ਆ। ਸਰਪੰਚਾਂ ਦੀ ਖੇਡ ਜਿਹੜੀ ਆ ਉਹ ਕਾਫੀ ਖਰਾਬ ਹੋਈ ਪਈ ਆ। ਪਿੱਛੇ ਜੇ ਇੱਕ ਆਪਾਂ ਦੇਖਿਆ ਸੀ ਕਿ ਬਾਘਾ ਪੁਰਾਣਾ ਦੇ ਵਿੱਚ ਇੱਕ ਨਰਸ ਦੀ ਕੁੱਟਮਾਰ ਕਰ ਦਿੱਤੀ ਸਰਪੰਚ ਤੇ ਉਹਦੇ ਮੁੰਡੇ ਨੇ। ਸਾਡੇ ਇੱਥੇ ਲੰਬੀ ਦੇ ਵਿੱਚ ਅੱਜ ਇੱਕ ਸਰਪੰਚ ਹੈ ਜਿਹੜਾ ਉਹ ਚੋਰੀ ਦਾ ਸਮਾਨ ਰੱਖਣ ਦੇ ਮਾਮਲੇ ਦੇ ਵਿੱਚ ਡਿੱਕੇ ਆ ਗਿਆ। ਉਹ ਵੀ ਕਾਲੀ ਸਰਪੰਚ ਸੀ। ਸੋ ਕਾਲੀ ਸਰਪੰਚਾਂ ਨੂੰ ਸ਼ਾਇਦ ਕਾਹਲੀ ਪਈ ਹੈ ਕਿ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਜਿਹੜਾ ਰਹਿ ਗਿਆ ਸਮਾਂ, ਥੋੜ੍ਹਾ ਜਿਹਾ ਹੋਰ ਆਪਣਾ ਆਪ ਵਿਖਾ ਦਈਏ, ਜਿੰਨਾ ਕੁ ਦਾ ਲੱਗਦਾ ਲਾ ਲਈਏ। ਪਰ ਇਹ ਗਲਤ ਆ। ਇਹਨਾਂ ਨੂੰ ਥੋੜ੍ਹਾ ਜਿਹਾ ਜਾਂਦੇ ਵਾਰੀ, ਕਿਉਂਕਿ ਸਰਕਾਰ ਦਾ ਆਖਰੀ ਸਮਾਂ ਹੈ ਇਸ ਕਾਰਜਕਾਲ ਦਾ, ਤਾਂ ਇਹਨਾਂ ਨੂੰ ਥੋੜ੍ਹਾ ਜਿਹਾ ਹੁਣ ਇੱਧਰ ਧਿਆਨ ਦੇਣ ਦੀ ਜ਼ਰੂਰਤ ਆ। ਵੈਸੇ ਹੁਣ ਦਿੱਤਾ ਧਿਆਨ ਹੈ ਜਿਹੜਾ ਉਹ ਕੰਮ ਤੇ ਨਹੀਂ ਇੰਨਾ ਆਉਂਦਾ, ਪਰ ਆਹ ਜਿਹੜੀਆਂ ਘਟਨਾਵਾਂ ਰੁਕਣੀਆਂ ਚਾਹੀਦੀਆਂ। ਜੇਕਰ ਦੇਖੋ ਕਿਸੇ ਕੋਲ ਇਹ ਅਧਿਕਾਰ ਨਹੀਂ ਕਿ ਉਹ ਆਪਣੀ ਸਰਕਾਰ ਦੀ ਆਲੋਚਨਾ ਕਰ ਸਕੇ, ਤੇ ਫਿਰ ਅਸੀਂ ਲੋਕਤੰਤਰ ਦੀ ਜਿਹੜੀ ਪਰਿਭਾਸ਼ਾ ਘੜੀ ਬੈਠੇ ਆ ਉਹਨੂੰ ਦੁਬਾਰਾ ਸ਼ੀਸ਼ੇ 'ਚ ਵੇਖਣਾ ਪਏਗਾ ਕਿ ਲੋਕਤੰਤਰ ਉਹੀ ਹੈ ਜਿਹੜਾ ਸੰਵਿਧਾਨ 'ਚ ਬੋਲਦਾ, ਜਿਹੜਾ ਕਾਇਦੇ 'ਚ ਬੋਲਦਾ, ਕਿ ਲੋਕਤੰਤਰ ਹੈ ਜਿਹੜਾ ਉਹ ਕਿਸੇ ਮਿਸਤਰੀ ਤੋਂ ਅਸੀਂ ਲੱਕੜ ਦਾ ਕਢਾਈ ਬੈਠੇ ਹਾਂ। ਸੋ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਗਲਤ ਹੋ ਰਹੀਆਂ ਨੇ, ਜਿਸ ਤਰ੍ਹਾਂ ਦੀਆਂ ਘਟਨਾਵਾਂ ਵਾਪਰਦੀਆਂ ਪਈਆਂ, ਇਹ ਨਹੀਂ ਵਾਪਰਨੀਆਂ ਚਾਹੀਦੀਆਂ। ਪਰ ਬਦਕਿਸਮਤੀ ਇਹ ਆ ਕਿ ਇੱਧਰਲੇ ਪਾਸੇ ਸਾਡੀ ਸਰਕਾਰ ਦਾ ਧਿਆਨ ਹੀ ਕੋਈ ਨਹੀਂ। ਜੀ ਬਿਲਕੁਲ, ਬਹੁਤ ਮਾੜਾ ਹਾਦਸਾ ਹੋਇਆਗਾ ਇਸ ਤਰ੍ਹਾਂ ਦਾ। ਅਗਲੀ ਖਬਰ ਵੱਲ ਵੱਧਦੇ ਹਾਂ ਜੀ ਕਿ ਹੰਸ ਨੂੰ ਲੈ ਕੇ ਕੈਪਟਨ ਤੇ ਦੁੱਲੋ ਹੋਏ ਆਮੋ ਸਾਹਮਣੇ ਆਪਣੇ। ਵੇਖੋ, ਹੰਸਰਾਜ ਸਿਆਸਤ ਦੇ ਵਿੱਚ ਆ ਕੇ ਆਪ ਤੇ ਪਸੂੜੀ 'ਚ ਫਸਿਆ। ਉਹ ਜਿੱਥੇ ਗਿਆ ਪਾਰਟੀਆਂ ਦੇ ਵਿੱਚ ਵੀ ਉਹਨੇ ਪਸੂੜੀ ਪਾਈ ਆ। ਪਹਿਲਾਂ ਅਕਾਲੀਆਂ ਦੇ ਵਿੱਚ ਵੀ ਇਹੋ ਹੀ ਹਾਲ ਸੀ। ਜਦੋਂ ਇਹਨੂੰ ਜਲੰਧਰ ਤੋਂ ਟਿਕਟ ਦਿੱਤੀ ਗਈ ਹੈ ਉਦੋਂ ਅਕਾਲੀ ਵੀ ਵਿੱਚੋਂ ਵਿੱਚ ਜਿਹੜੇ ਆ ਉਹਨਾਂ ਨੇ ਵੀ ਇੱਕ ਦੂਜੇ ਦੇ ਕੁੜਤੇ ਫਾੜੇ ਸੀ ਕਿ ਇਹਦਾ ਸੰਨੀ ਦਾ ਲੱਗ ਗਿਆ। ਹੁਣ ਕਾਂਗਰਸ ਦੇ ਵਿੱਚ ਆਇਆ ਕਿਉਂਕਿ ਉੱਥੇ ਪਹਿਲਾਂ ਉਹ ਟਿਕਟ ਤੋਂ ਹਾਰ ਗਿਆ, ਬਾਅਦ ਦੇ ਵਿੱਚ ਫਿਰ ਮੰਗੀਆਂ ਚੇਅਰਮੈਨੀਆਂ ਕਿ ਮੈਨੂੰ ਕੁਛ ਨਾ ਕੁਛ ਦਿਓ, ਨਹੀਂ ਦਿੱਤਾ ਗਿਆ। ਉਹਦੀ ਥਾਂ ਤੇ ਹਰਭਜਨ ਮਾਨ ਜਿਹੜਾ ਉਹ ਗੁਣਾ ਪਾ ਗਿਆ ਸੀ। ਫਿਰ ਇਸ ਤੋਂ ਅਕਾਇਆ ਯਬਾਉਂਦਾ ਜਿਹੜਾ ਸੀਗਾ ਹੰਸ, ਉਹ ਕਾਂਗਰਸ ਦੇ ਖੇਮੇ 'ਚ ਆ ਗਿਆ। ਇੱਥੇ ਵੀ ਉਹੀ ਕੁਝ ਫਿਰ ਸ਼ੁਰੂ ਹੋ ਗਿਆ ਕਿਉਂਕਿ ਇੱਥੇ ਉਹਦੇ ਰਾਹ ਰੋਕਣ ਵਾਲੇ ਬਹੁਤ ਸਨ। ਜਿਸ ਸਮੇਂ ਹੰਸ
ਸਮਝਦਾ ਸੀ ਕਿ ਰਾਜ ਸਭਾ ਦੇ ਵਿੱਚ ਮੈਂ ਬਹਿ ਗਿਆ ਜਾ ਕੇ। ਐਨ ਮੌਕੇ ਤੇ ਸ਼ਮਸ਼ੇਰ ਸਿੰਘ ਦੁੱਲੋ ਨੇ ਆਪਣੀ ਸ਼ਮਸ਼ੀਰ ਚਲਾ ਦਿੱਤੀ, ਉਹਨੇ ਇਹਦੀ ਟਿਕਟ ਕਟਾ ਦਿੱਤੀ ਤੇ ਆਪ ਰਾਜ ਸਭਾ ਦੇ ਵਿੱਚ ਵੜ ਗਿਆ। ਇਸ ਕਰਕੇ ਦੋਨਾਂ ਦੀ ਟਸਲਬਾਜ਼ੀ ਚੱਲਦੀ ਪਈ ਹੈ। ਤੁਸੀਂ ਆ ਪਿੱਛੇ ਜੇ ਵੇਖਿਆ ਹੋਣਾ, ਜਦੋਂ ਹੰਸਰਾਜ ਹੰਸ ਦੇ ਵਿੱਚ ਪੌਣ ਆਈ ਸੀ, ਪੌਣ ਆਈ ਦੇ ਵਿੱਚ ਉਹਨੇ ਪਤਾ ਨਹੀਂ ਉੱਥੇ ਕੌਣ ਕੌਣ ਸੀ ਜਿਹੜਾ ਉਹ ਪੁਣ ਦਿੱਤਾ, ਐਸੀ ਪੌਣ ਆਈ ਸੀ। ਉਸ ਪਾਉਣ ਤੋਂ ਬਾਅਦ ਫਿਰ ਇੱਕ ਸਿਲਸਿਲਾ ਚੱਲਿਆ, ਉਹ ਸੀ ਸ਼ਮਸ਼ੇਰ ਸਿੰਘ ਦੁੱਲੋ ਤੇ ਹੰਸਰਾਜ ਹੰਸ ਦੇ ਵਿਚਾਲੇ। ਸ਼ਮਸ਼ੇਰ ਸਿੰਘ ਦੁੱਲੋ ਨੇ ਪਹਿਲਾਂ ਆਖਿਆ ਸੀ ਕਿ ਹੰਸਰਾਜ ਹੰਸ ਆ ਜਿਹੜਾ ਉਹ ਪਾਰਟੀ ਦੇ ਅੰਦਰ ਧਰੁਵੀਕਰਨ ਕਰਦਾ ਪਿਆ, ਜਾਨੀ ਪਾਰਟੀ ਨੂੰ ਵੰਡ ਰਿਹਾ, ਪਾਰਟੀ ਦੇ ਖਾਸ ਤੌਰ ਤੇ ਦਲਿਤ ਕਾਡਰ ਨੂੰ ਉਹ ਜਿਹੜਾ ਦੁਫੇੜ ਕਰਦਾ ਪਿਆ। ਇਸ ਤੋਂ ਬਾਅਦ ਕੈਪਟਨ ਅਮਰਿੰਦਰ ਸਿੰਘ ਸੀ ਜਿਹੜਾ ਉਹ ਬੋਲ ਪਿਆ, ਉਹ ਸ਼ਮਸ਼ੇਰ ਸਿੰਘ ਦੁੱਲੋ ਨੂੰ ਕਹਿੰਦਾ ਕਿ ਸ਼ਮਸ਼ੇਰ ਸਿੰਘ ਦੁੱਲੋ ਹੈ ਜਿਹੜਾ ਉਹ ਹੁਣ ਬਜ਼ੁਰਗ ਹੋ ਗਿਆ ਤੇ ਉਹਨੂੰ ਛੱਡ ਕੇ ਸਿਆਸਤ ਘਰ ਬਹਿਣਾ ਚਾਹੀਦਾ। ਸ਼ਮਸ਼ੇਰ ਸਿੰਘ ਦੁੱਲੋ ਇਹ ਗੱਲ ਸੁਣ ਕੇ ਜਿਹੜਾ ਉਹ ਸਗੋਂ ਉਬਲ ਪਿਆ। ਉਹਨੇ ਹੰਸਰਾਜ ਹੰਸ ਦੇ ਹਮਾਇਤੀ ਕੈਪਟਨ ਅਮਰਿੰਦਰ ਸਿੰਘ ਨੂੰ ਆਖ ਦਿੱਤਾ ਕਿ ਤੁਸੀਂ ਮੇਰੇ ਤੋਂ 10 ਸਾਲ ਵੱਡੇ ਹੋ, ਸਿਆਸਤ ਤੁਸੀਂ ਛੱਡੋ, ਤੇ ਨਾਲੇ ਸਿਆਸਤ ਜੇ ਪਾਰਟੀ ਛੱਡਣੀ ਹੈ ਜਾਂ ਸਿਆਸਤ ਛੱਡਣੀ ਤੇ ਇਹ ਵੀ ਦੱਸੋ ਕਿ ਛੱਡ ਕੇ ਜਾਣਾ ਕਿੱਥੇ ਆ। ਸੋ ਕਾਫੀ ਸ਼ਮਸ਼ੇਰ ਸਿੰਘ ਦੁੱਲੋ ਨੇ ਇਹਨਾਂ ਨੂੰ ਖਰੀਆਂ ਸੁਣਾਈਆਂ ਨੇ। ਇਹਨਾਂ ਦਾ ਝਗੜਾ ਜਿਹੜਾ ਹੁਣ ਉਹ ਲੋਕਾਂ ਦੇ ਵਿਚਾਲੇ ਆ, ਗਲੀ ਦੇ ਵਿੱਚ ਜਦੋਂ ਘਰ ਦਾ ਝਗੜਾ ਆ ਜਾਵੇ ਫਿਰ ਤਮਾਸ਼ਾ ਬੰਨ੍ਹਣਾ ਜਿਹੜਾ ਤੈਅ ਆ, ਕਿਉਂਕਿ ਸ਼ਮਸ਼ੇਰ ਸਿੰਘ ਦੁੱਲੋ ਇਸ ਸਮੇਂ ਮੈਂਬਰ ਪਾਰਲੀਮੈਂਟ ਵੀ ਹੈ, ਪਾਰਟੀ ਦਾ ਸੀਨੀਅਰ ਨੇਤਾ ਵੀ ਹੈ, ਉਹ ਥਾਂ ਥਾਂ ਤੇ ਜਾਂਦਾ, ਕੈਪਟਨ ਵੀ ਥਾਂ ਥਾਂ ਤੇ ਜਾਂਦਾ, ਕੈਪਟਨ ਜਿੱਥੇ ਜਾਂਦਾ ਉਹਦੇ ਨਾਲ ਹੰਸ ਵੀ ਹੁੰਦਾ। ਸੋ ਇਹਨਾਂ ਦੀ ਜਿਹੜੀ ਉਹ ਲੜਾਈ ਹੈ ਉਹ ਖੁੱਲ੍ਹ ਕੇ ਹੁਣ ਇੱਕ ਤਰ੍ਹਾਂ ਨਾਲ ਕਹਿ ਲਈਏ ਕਿ ਬਾਜ਼ਾਰ ਦੇ ਵਿੱਚ ਆ ਗਈ ਹੈ, ਬਾਜ਼ਾਰੀ ਦੇ ਵਿੱਚ ਆ ਗਈ ਹੈ। ਪਰ ਪਤਾ ਨਹੀਂ ਕਿਉਂ ਕੱਕਾ ਕੈਪਟਨ, ਕੱਕਾ ਕਲੇਸ਼ ਤੇ ਕੱਕਾ ਕਾਂਗਰਸ, ਜਿਵੇਂ ਇਹ ਸ਼ਮਸ਼ੇਰ ਸਿੰਘ ਦੁੱਲੋ ਹੰਸਰਾਜ ਕੈਪਟਨ ਆ, ਇਹ ਸਾਰੇ ਕੱਕੇ ਵੀ ਪਿੱਛੇ ਪਿੱਛੇ ਨਾਲ ਹੀ ਆ ਜਾਂਦੇ, ਕਲੇਸ਼ ਇਹਨਾਂ ਦੇ ਨਾਲ ਹੀ ਆ ਜਾਂਦਾ ਹੈ। ਇਹ ਕਲੇਸ਼ ਹੈ ਜਿਹੜਾ ਉਹ ਇਹਨਾਂ ਦਾ ਉਹ ਕਲੇਸ਼ ਅੱਗੇ ਜਿਹੜਾ ਵਧਣ ਵਾਲਾ ਕਾਫਲਾ ਹੈ, ਵੱਧ ਰਿਹਾ ਹੈ ਅੱਗੇ ਕਾਫਲਾ, ਉਸ ਨੂੰ ਬ੍ਰੇਕਾਂ ਪਵਾ ਦਿੰਦਾ ਹੈ। ਕੈਪਟਨ ਅਮਰਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਦੁੱਲੋ ਦੀ ਜਿਹੜੀ ਇਹ ਚੱਲਦੀ ਪਈ ਆਪਸ ਦੇ ਵਿੱਚ ਬਹਿਸ ਬਸਈਏ ਵਾਲੀ ਇਹ ਲੜਾਈ, ਇਹ ਮੇਰੇ ਖਿਆਲ ਦੇ ਨਾਲ ਹਾਲੇ ਥੰਮਣੀ ਨਹੀਂ, ਕਿਉਂਕਿ ਸ਼ਮਸ਼ੇਰ ਸਿੰਘ ਦੁੱਲੋ ਹੈ ਉਹ ਆਪਣੀ ਜਗ੍ਹਾ ਤੇ ਆਪਣੀ ਹੋਂਦ ਹੈ ਜਿਹੜੀ ਦਰਸਾਉਣੀ ਚਾਹੁੰਦਾ। ਕੈਪਟਨ ਅਮਰਿੰਦਰ ਸਿੰਘ ਹੈ ਜਿਹੜਾ ਉਹ ਉਸੇ ਤਰ੍ਹਾਂ ਦਾ ਹੀ ਉਹਦਾ ਸਿਆਸਤ ਕਰਨ ਦਾ ਢੰਗ ਹੈ ਜਿਹੜਾ ਆਪਾਂ ਖੁੰਡੇ ਵਾਲਾ ਢੰਗ ਕਹਿ ਦਿੰਦੇ ਹਾਂ। ਬੇਸ਼ੱਕ ਖੁੰਡਾ ਜਿਹੜਾ ਉਹ ਖੁੰਝ ਚ ਲਾਇਆ ਹੈ, ਪਰ ਦਬਕਾ ਜਿਹੜਾ ਉਹ ਉਸੇ ਤਰ੍ਹਾਂ ਹੀ ਜਾਰੀ ਹੈ। ਜੀ ਮਿੰਟੂ ਜੀ, ਠੀਕ ਹੈ ਜੀ। ਤੇ ਪਤਾ ਲੱਗਿਆ ਕਿ ਰਾਹੁਲ ਗਾਂਧੀ ਦੀ ਕਿਸਾਨ ਯਾਤਰਾ ਦੌਰਾਨ ਰਾਹੁਲ ਗਾਂਧੀ ਦੇ ਉੱਤੇ ਜੁੱਤੀ ਸਿੱਟੀ ਗਈ। ਰਾਹੁਲ ਗਾਂਧੀ ਪਿਛਲੇ ਕਈ ਦਿਨਾਂ ਤੋਂ ਲੱਗਾ ਯੂਪੀ ਦੇ ਵਿੱਚ ਧੜਾ ਧੜ ਕਿਸਾਨ ਯਾਤਰਾ ਤੇ ਨਿਕਲਿਆ, ਧੜਾ ਧੜ ਮੰਜਾ ਬੈਠਕਾਂ ਵੀ ਕਰਦਾ, ਵਿੱਚੋਂ ਜੇ ਮੰਜੇ ਦੇ ਚੁੱਕੇ ਵੀ ਗਏ ਸੀ ਤੇ ਨਾਲਦਿਆਂ ਨੇ ਜਿਹੜੇ ਇਹਨਾਂ ਦੇ ਸਿਆਸੀ ਵਿਰੋਧੀ ਉਹਨਾਂ ਨੇ ਮਜ਼ਾਕ ਵੀ ਉਡਾਇਆ ਸੀ, ਕਹਿੰਦੇ ਕਿ ਅੱਗੇ ਖਾਟ ਖੜੀ ਤੇ ਸੁਣਿਆ ਸੀ, ਖਾਟ ਲੈ ਹੀ ਗਏ ਲੋਕ, ਕਿ ਪਹਿਲੀ ਵਾਰੀ ਵੇਖਿਆ ਕਿ ਖਾਟ ਰਹਿਣ ਹੀ ਨਹੀਂ ਦਿੱਤੀ। ਉਹ ਖਾਟ ਵਾਲੀ ਜਿਹੜੀ ਬੈਠਕ ਸੀ ਉਹ ਚਲਦੀ ਚਲਦੀ ਹੁਣ ਸੀਤਾਪੁਰ ਦੇ ਵਿੱਚ ਪਹੁੰਚੀ। ਸੀਤਾਪੁਰ ਦੇ ਵਿੱਚ ਅੱਜ ਇਹਦੇ ਵੱਲ ਜੁੱਤੀ ਸੁੱਟੀ ਗਈ। ਉੱਥੇ ਜੁੱਤੀ ਸੁੱਟਣ ਵਾਲਾ ਗ੍ਰਿਫਤਾਰ ਵੀ ਕਰ ਲਿਆ ਗਿਆ। ਪਹਿਲਾਂ ਖਬਰ ਆਈ ਕਿ ਉਹ ਪੱਤਰਕਾਰ ਆ, ਪਰ ਬਾਅਦ ਚ ਪਤਾ ਲੱਗਿਆ ਕਿ ਪੱਤਰਕਾਰ ਨਹੀਂ, ਉਹ ਛਿੱਤਰਮਾਰੀ ਹੈ, ਪਤਾ ਨਹੀਂ ਕਿਸੇ ਨੇ ਘਲਾਇਆ ਜਾਂ ਆਪ ਹੀ ਤਿਆਰ ਹੋ ਕੇ ਆ ਗਿਆ ਘਰੋਂ। ਪਰ ਦੇਰ ਸ਼ਾਮ ਰਾਹੁਲ ਗਾਂਧੀ ਨੇ ਇਹ ਗੱਲ ਆਖ ਦਿੱਤੀ, ਉਹਨੇ ਆਖਿਆ ਕਿ ਇਹ ਜਿਹੜੀ ਘਟਨਾ ਵਾਪਰੀ ਹੈ, ਮੇਰੇ ਤੇ ਜੁੱਤੀ ਜਿਹੜੀ ਸੁੱਟੀ ਹੈ, ਇਹ ਸਟਵਾਈ ਹੈ ਭਾਜਪਾ ਨੇ। ਉਹਨੇ ਇਹ ਵੀ ਗੱਲ ਆਖ ਦਿੱਤੀ ਕਿ RSS ਵਾਲੇ ਜਿੰਨੀਆਂ ਮਰਜ਼ੀ ਜੁੱਤੀਆਂ ਸਟਾ ਲੈਣ, ਮੇਰੇ ਤੇ ਮੇਰੀ ਜਿਹੜੀ ਇਹ ਯਾਤਰਾ ਜਾਂ ਮੇਰਾ ਜਿਹੜਾ ਕਾਰਮਾ ਚੱਲਦਾ ਰਹੇਗਾ। ਬੇਸ਼ੱਕ ਰਾਹੁਲ ਗਾਂਧੀ ਹੈ ਜਿਹੜਾ ਉਹ ਪਤਾ ਨਹੀਂ ਕਿਹੜੀ ਬਿਨਾਹ ਤੇ ਇਹ ਗੱਲ ਕਹਿਣ ਡਿਆ ਹੈ, ਪਰ ਸੱਚ ਇੱਕ ਇਹ ਆ ਕਿ ਇਸ ਜੁੱਤੀ ਨੇ ਖਾਸ ਤੌਰ ਤੇ ਜਿਹੜਾ ਜੁੱਤੀ ਸੱਭਿਆਚਾਰ ਚੱਲਿਆ ਸਿਆਸਤ ਦੇ ਵਿੱਚ, ਇਸ ਜੁੱਤੀ ਨੇ ਬਹੁਤ ਹੀ ਜ਼ਿਆਦਾ ਨੁਕਸਾਨ ਕੀਤਾ। ਖਾਸ ਤੌਰ ਤੇ ਇੱਕ ਜਿਹੜੀ ਸਾਰਥਕ ਸਿਆਸਤ ਹੁੰਦੀ ਹੈ, ਜਿਹੜੀ ਉਦੇਸ਼ਕ ਸਿਆਸਤ ਹੁੰਦੀ ਹੈ, ਉਹਨੂੰ ਬਹੁਤ ਜ਼ਿਆਦਾ ਖੁਰਾ ਲਾਇਆ। ਇਹ ਕਾਂਗਰਸ ਵਾਲਿਆਂ ਦੇ ਜਦੋਂ ਇੱਕ ਮੰਤਰੀ ਨੂੰ ਵੱਜੀ ਸੀ ਸ਼ੁਰੂ ਦੇ ਵਿੱਚ, ਉਦੋਂ ਇਹਨਾਂ ਨੇ ਬੜਾ ਕੌੜ ਬਣਾਇਆ ਸੀ, ਪਰ ਜਦੋਂ ਅਰਵਿੰਦ ਕੇਜਰੀਵਾਲ ਦੇ ਵੱਜੀ ਉਦੋਂ ਇਹ ਘਿਓ ਦੇ ਦੀਵੇ ਬਾਲਦੇ ਫਿਰਦੇ ਸਨ, ਉਦੋਂ ਕੱਛਾ ਮਾਰਦੇ ਸਨ, ਇਹਦੇ ਵੀ ਜੁੱਤੀ ਵੱਜ ਗਈ, ਜੁੱਤੀ ਵੱਜ ਗਈ। ਫਿਰ ਦੂਜੇ ਵੀ ਖੁਸ਼ੀ ਕਰਦੇ ਸਨ, ਦੂਜਿਆਂ ਦੇ ਜਦੋਂ ਵੱਜ ਗਈ ਤੀਜੇ ਨੇ ਖੁਸ਼ੀ ਮਨਾਈ, ਤੀਜੇ ਦੇ ਵੱਜ ਗਈ, ਚੌਥੇ ਨੇ ਮਨਾਈ। ਸੋ ਇਹ ਜੁੱਤੀ ਵਾਲੀ ਪਿਰਤ ਆ ਜਿਹੜੀ
ਉਹ ਇਹਨਾਂ ਨੇ ਆਪ ਹੀ ਲਿਆਂਦੀ ਤੇ ਆਪ ਹੀ ਹੁਣ ਇਹ ਹੰਡਾਉਣ ਡਏ ਆ, ਕਿਉਂਕਿ ਜੁੱਤੀ ਜਦੋਂ ਸ਼ੁਰੂ ਦੇ ਵਿੱਚ ਚੱਲੀ ਉਸ ਤੋਂ ਬਾਅਦ ਜੁੱਤੀਆਂ ਵਾਲਿਆਂ ਨੂੰ ਟਿਕਟਾਂ ਵੀ ਦਿੱਤੀਆਂ ਗਈਆਂ, ਮਾਣ ਸਨਮਾਨ ਵੀ ਦਿੱਤੀ ਗਏ, ਪਰ ਜਦੋਂ ਆਪਦੇ ਸਿਰ ਤੇ ਪਈ ਫਿਰ ਕਹਿੰਦੇ ਕਿ ਇਹ ਮਾੜਾ ਕਲਚਰ ਹੈ। ਪਰ ਕੁੱਲ ਮਿਲਾ ਕੇ ਜਿਹਦੇ ਮਰਜ਼ੀ ਵੱਜੇ, ਰਾਹੁਲ ਗਾਂਧੀ ਦੇ ਵੱਜੇ, ਚਾਹੇ ਰਾਹੁਲ ਗਾਂਧੀ ਦੇ ਕੱਲ ਨੂੰ ਵਿਰੋਧੀ ਦੇ ਵੱਜ ਜਾਵੇ, ਕੋਈ ਵੀ ਮਰਵਾਵੇ, ਕੋਈ ਵੀ ਕਿਸੇ ਵੀ ਦੁੱਖ ਦੇ ਚਲਦਿਆਂ ਮਾਰੇ, ਕਿਸੇ ਵੀ ਨਿਰਾਸ਼ਾ ਦੇ ਆਲਮ ਚ ਮਾਰੇ, ਇਹ ਜੁੱਤੀ ਮਾੜੀ ਹੈ। ਜੁੱਤੀ ਦਾ ਕਲਚਰ ਹੈ ਜਿਹੜਾ ਉਹ ਵਿਰੋਧ ਦੀ ਜਿਹੜੀ ਇੱਕ ਮਰਿਆਦਾ ਹੈ ਉਸ ਨੂੰ ਤਾਰ ਕਰਦਾ ਹੈ, ਕਿਉਂਕਿ ਵਿਰੋਧ ਕਰਨ ਦੀ ਵੀ ਇੱਕ ਮਰਿਆਦਾ ਹੈ, ਵਿਰੋਧ ਕਰਨ ਦਾ ਵੀ ਇੱਕ ਢੰਗ ਆ। ਜਦੋਂ ਇਹ ਮਰਿਆਦਾ ਉਲੰਘੀ ਜਾਂਦੀ ਹੈ ਵਿਰੋਧ ਕਰਨ ਦੀ, ਤਾਂ ਫਿਰ ਉਹ ਵਿਰੋਧ ਨਹੀਂ, ਉਹ ਗੁਨਾਹ ਬਣ ਜਾਂਦਾ, ਜੁਰਮ ਬਣ ਜਾਂਦਾ। ਤੇ ਇਹ ਜੁੱਤੀ ਹੈ ਜਿਹੜੀ, ਇਹ ਉਹ ਜੁਰਮ ਆ ਜਿਹਦਾ ਹੁਣ ਸਾਡੇ ਮੁਲਕ ਦੇ ਵਿੱਚ ਸਿਆਸੀਕਰਨ ਹੋ ਗਿਆ। ਜੇ ਵਿਰੋਧੀ ਦੇ ਵਜੇ ਤੇ ਉਹ ਬਹੁਤ ਨੇਕ ਕੰਮ ਆ, ਜੇ ਆਪਦੇ ਸਿਰ 'ਚ ਕਿਤੇ ਆਣ ਪਵੇ ਤੇ ਫਿਰ ਕਹਿੰਦੇ ਕਿ ਇਹ ਬਹੁਤ ਹੀ ਮਾੜਾ ਚੱਲਣਿਆ। ਜੀ, ਕਾਫੀ ਮਾੜੇ ਹਾਲਾਤ ਲੱਗਦੇ ਨੇ ਇਸ ਹਿਸਾਬ ਨਾਲ। ਤਾਂ ਹਰਿਆਣਾ ਜਾਟ ਅੰਦੋਲਨ ਦੇ ਬਾਰੇ ਹਾਈ ਕੋਰਟ ਨੇ ਕਿਹਾ ਕਿ 47 ਮਗਰੋਂ ਅਜਿਹੇ ਹਾਲਾਤ ਨਹੀਂ ਸਨ ਵੇਖੇ। ਇਹਦੇ ਬਾਰੇ ਕੀ ਰਿਪੋਰਟ ਹੈ ਜੀ? ਹਰਿਆਣੇ ਦੇ ਵਿੱਚ ਜੋ ਕੁਝ ਵਾਪਰਿਆ, ਜਿਸ ਤਰ੍ਹਾਂ ਉੱਥੇ ਦਾ ਅੰਦੋਲਨ ਕਹੀਏ ਕਿ ਹਿੰਸਕ ਹੋਇਆ, ਔਰ ਹਿੰਸਕ ਹੋਣ ਤੋਂ ਬਾਅਦ ਲੁੱਟੂ ਵੀ ਹੋਇਆ, ਲੁੱਟੂ ਤੋਂ ਬਾਅਦ ਉਸ ਅੰਦੋਲਨ ਦਾ ਕੁਝ ਹਿੱਸਾ ਦੱਸਦੇ ਆ ਬਲਾਤਕਾਰੀ ਵੀ ਹੋਇਆ। ਉਹ ਸਾਡੇ ਮੁਲਕ ਦੀ ਸਮੁੱਚੀ ਜਿਹੜੀ ਪ੍ਰਸ਼ਾਸਨਿਕ ਪ੍ਰਣਾਲੀ ਹੈ ਉਹਦੇ ਤੇ ਧੱਬਾ ਸੀ। ਧੱਬਾ ਇਸ ਲਈ ਸੀ ਕਿ ਜੋ ਹੋਇਆ ਉਹ ਤੇ ਬੁਰਾ ਹੀ ਸੀ, ਪਰ ਜੋ ਉਸ ਤੋਂ ਬਾਅਦ ਹੋਇਆ ਉਸ ਬੁਰੇ ਨੂੰ ਲੁਕਾਉਣ ਲਈ ਬੁਰਾ ਕੀਤਾ ਗਿਆ, ਉਹ ਸਾਰਿਆਂ ਤੋਂ ਬੁਰਾ ਸੀ। ਹਰਿਆਣਾ ਸਰਕਾਰ ਨੇ ਬੜੀਆਂ ਜ਼ਿਆਦੀਆਂ ਟੱਕੀਆਂ ਕਿ ਸਾਡੀ ਜਿਹੜੀ ਇਹ ਘੜੀ ਹੈ ਟਕੀ ਰਵੇ, ਪਰ ਅਫਸੋਸ ਦੀ ਗੱਲ ਆ ਹਰਿਆਣਾ ਸਰਕਾਰ ਲਈ ਕਿ ਉਹ ਟਕੀ ਰਿੱਧੀ ਨਹੀਂ ਗਈ, ਉਹ ਖੁੱਲ੍ਹ ਕੇ ਸਾਹਮਣੇ ਆ ਗਈ। ਇਹ ਹਾਈ ਕੋਰਟ ਦੇ ਵਿੱਚ ਕੇਸ ਆ, ਕੇਸ ਦੀ ਸੁਣਵਾਈ ਸੀਗੀ। ਇੱਥੇ ਬੈਂਚ ਨੇ ਡਬਲ ਬੈਂਚ ਕਹਿੰਦੇ ਜਿਹਨੂੰ 2 ਜੱਜਾਂ ਦੇ ਆਧਾਰ ਤੋਂ ਹੁੰਦਾ ਜਿਹੜਾ, ਉਸ ਡਬਲ ਬੈਂਚ ਨੇ ਇੱਕ ਬਹੁਤ ਵੱਡੀ ਟਿੱਪਣੀ ਕੀਤੀ। ਉਹਨਾਂ ਨੇ ਕਿਹਾ ਕਿ 47 ਮਗਰੋਂ ਅਜਿਹੇ ਹਾਲਾਤ ਅਸੀਂ ਨਹੀਂ ਸਨ ਵੇਖੇ ਜਿਹੜੇ ਤੁਸੀਂ ਹਰਿਆਣੇ ਦੇ ਵਿੱਚ ਵਿਖਾ ਦਿੱਤੇ। ਇਹ ਬਹੁਤ ਵੱਡੀ ਟਿੱਪਣੀ ਹੈ, ਪਰ ਹਰਿਆਣਾ ਸਰਕਾਰ ਹੈ ਜਿਹੜੀ ਉਹ ਉੱਥੇ ਦੂਜੇ ਪਾਸੇ ਚੱਲਦੀ ਪਈ ਆ। ਉਹਨੇ ਉਲਟਾ ਹਾਈ ਕੋਰਟ ਨੂੰ ਵੀ ਆਖ ਦਿੱਤਾ ਕਿ ਤੁਸੀਂ 2000 ਕੇਸਾਂ ਦੀ ਜਿਹੜੀ ਹੈ ਸੁਣਵਾਈ ਨਹੀਂ ਕਰ ਸਕਦੇ, ਕਿਉਂਕਿ 2000 ਕੇਸ ਇਹਨਾਂ ਨੇ ਦਰਜ ਕੀਤੇ ਸੀ। ਇਹ ਕਹਿੰਦੇ ਕਿ ਇਹ ਜਿਹੜੀ ਤੁਸੀਂ ਨਿਗਰਾਨੀ ਕਰ ਰਹੇ ਹੋ 2000 ਕੇਸਾਂ ਦੀ, ਇੰਨੇ ਕੇਸਾਂ ਦੀ ਨਿਗਰਾਨੀ ਹੈ ਜਿਹੜੀ ਉਹਦੇ ਨਾਲ ਜਾਂਚ ਹੈ ਜਿਹੜੀ ਪ੍ਰਭਾਵਿਤ ਹੋ ਸਕਦੀ ਹੈ। ਤੇ ਜਿਹੜਾ ਉੱਥੇ ਅਦਾਲਤ ਦਾ ਮਿੱਤਰ ਆ ਅਨੂਪਮ ਗੁਪਤਾ ਵਕੀਲ ਆ, ਜਿਹੜੇ ਅਦਾਲਤ ਵੱਲੋਂ ਨਿਯੁਕਤ ਕੀਤੇ ਗਏ, ਉਹਨਾਂ ਨੇ ਕਿਹਾ ਇਹ ਅਦਾਲਤ ਦੀ ਸਿੱਧੇ ਤੌਰ ਤੇ ਮਾਣਹਾਨੀ ਹੈ। ਤੁਸੀਂ ਕਿਵੇਂ ਕਹਿ ਸਕਦੇ ਹੋ ਕਿ ਅਸੀਂ ਕੇਸਾਂ ਦੀ ਨਿਗਰਾਨੀ ਨਹੀਂ ਕਰ ਸਕਦੇ? ਅਸੀਂ ਕਰਾਂਗੇ। ਉਹਨਾਂ ਨੇ ਸਾਫ਼ ਕਰ ਦਿੱਤਾ ਕਿ ਹਾਈ ਕੋਰਟ ਇਸ ਮਾਮਲੇ 'ਚੋਂ ਪਿੱਛੇ ਨਹੀਂ ਹਟੇਗੀ। ਫਿਰ ਦੂਜੇ ਪਾਸੇ ਤੁਰ ਪਈ ਹਰਿਆਣਾ ਸਰਕਾਰ, ਆਂਦੀ ਜੀ ਇਸ ਤਰ੍ਹਾਂ ਕਰਦੇ ਆ ਕਿ ਅਸੀਂ ਇੱਕ ਆਪਦਾ ਜਿਹੜਾ ਸਾਡਾ ਪ੍ਰਿੰਸੀਪਲ ਸੈਕਟਰੀ ਆ, ਇੱਕ ਸਾਡਾ ਗ੍ਰਹਿ ਵਿਭਾਗ ਦਾ ਜਿਹੜਾ ਵਧੀਕ ਮੁੱਖ ਸਕੱਤਰ ਹੈ, DGP ਹੈ, ਐਡਵੋਕੇਟ ਜਨਰਲ ਹੈ, ਇਹਨਾਂ ਦੇ ਆਧਾਰ ਤੇ ਅਸੀਂ ਕਮੇਟੀ ਬਣਾ ਦਿੰਦੇ ਹਾਂ, ਔਰ ਜੇ ਕਮੇਟੀ ਚਾਹੇਗੀ ਤੇ ਅਸੀਂ CBI ਨੂੰ ਵੀ ਜਾਂਚ ਦੇ ਦਿਆਂਗੇ। ਅਦਾਲਤ ਨੇ ਕਿਹਾ ਕਿ CBI ਨੂੰ ਤੇ ਅਸੀਂ ਖੁਦ ਕਹਿ ਚੁੱਕੇ ਹਾਂ ਕਿ ਜਾਂਚ ਕਰੋ ਤੁਸੀਂ, ਤੇ ਉਹ ਕਹਿੰਦੇ ਕਿ ਜੀ ਸਾਡੇ ਕੋਲ ਤੇ ਸਟਾਫ ਦੀ ਕਮੀ ਆ। ਫਿਰ ਉੱਥੇ ਅਨੂਪਮ ਗੁਪਤਾ ਜਿਹੜਾ ਅਦਾਲਤ ਦਾ ਮਿੱਤਰ ਵਕੀਲ ਆ, ਉਹਨੇ ਆਖਿਆ ਜੀ ਵਿਆਪਮ ਘੁਟਾਲੇ ਦੇ ਵਿੱਚ ਵੀ ਜਿਹੜੀ CBI ਆ ਉਹ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਇਹ ਕਹਿੰਦੀ ਸੀ ਕਿ ਸਾਡੇ ਕੋਲ ਸਟਾਫ ਦੀ ਕਮੀ ਆ। ਮੁੜ ਕੇ ਇਹਨਾਂ ਨੂੰ ਇਨਵੈਸਟੀਗੇਸ਼ਨ ਦਿੱਤੀ ਗਈ ਤੇ ਤੁਸੀਂ ਵੇਖੋ ਕਿ ਵਿਆਪਮ ਘੁਟਾਲਾ ਜਿਹੜਾ ਖਿਲਰਦਾ ਕਿੱਥੋਂ ਤੱਕ ਖਿਲਰ ਗਿਆ। ਸੋ ਇਹ ਉੱਥੇ ਬਹਿਸ ਹੋਈ ਹੈ, ਪਰ ਇਸ ਬਹਿਸ ਦਾ ਸਭ ਤੋਂ ਵੱਡਾ ਪਹਿਲੂ ਇਹ ਹੈ ਕਿ ਜਿਹੜਾ ਹਰਿਆਣਾ ਸਰਕਾਰ ਦਾ ਖਜ਼ਾਨਾ ਮੰਤਰੀ ਹੈ ਕੈਪਟਨ ਅਭਿਮਨਿਊ, ਉਹਦਾ ਇੱਕ ਭਰਾ ਆ ਸਤਿਆਪਾਲ ਸਿੰਧੂ, ਉਹਦਾ ਨਾਂ ਸਤਿਆਪਾਲ ਸਿੰਧੂ, ਉਹਨੇ ਜਾ ਕੇ ਅਦਾਲਤ ਦੇ ਵਿੱਚ ਇੱਕ ਹਲਫਨਾਮਾ ਦਿੱਤਾ। ਹਲਫਨਾਮਾ ਦੇ ਵਿੱਚ ਉਹਨੇ ਇਹ ਲਿਖਿਆ ਕਿ ਭੀੜ ਨੇ ਸਾਡੇ ਘਰ ਤੇ ਹਮਲਾ ਕੀਤਾ, ਤਕਰੀਬਨ 15 ਕਰੋੜ ਦੀ ਸਾਡੀ ਸੰਪਤੀ ਹੈ, ਜਿਹੜੀ ਜਾਇਦਾਦ ਆ ਉਹ ਪ੍ਰਭਾਵਿਤ ਹੋਈ ਇਸ ਹਿੰਸਾ ਦੇ ਵਿੱਚ। ਸਤਿਆਪਾਲ ਸਿੰਧੂ ਨੇ ਇੱਕ ਗੱਲ ਹੋਰ ਬਹੁਤ ਵੱਡੀ ਕਹੀ, ਉਹਨੇ ਕਿਹਾ ਕਿ ਜਿਹੜੇ ਲੋਕ ਇਸ ਹਿੰਸਾ ਨੂੰ ਫੈਲਾ ਰਹੇ ਸਨ ਉਹਨਾਂ ਅਤੇ ਸਰਕਾਰ ਦੇ ਦਰਮਿਆਨ ਇੱਕ ਜ਼ੁਬਾਨੀ ਕਲਾਮੀ ਸਮਝੌਤਾ ਹੋਇਆ ਕਿ ਤੁਸੀਂ ਜੋ ਮਰਜ਼ੀ ਕਰ ਲਓ, ਅਸੀਂ ਤੁਹਾਡੇ ਤੇ ਕਾਰਵਾਈ ਨਹੀਂ ਕਰਦੇ।
ਹੁਣ ਦੱਸੋ ਕਿ ਇੱਕ ਸਰਕਾਰ ਦਾ ਮੰਤਰੀ ਦਾ ਸਕਾ ਭਰਾ ਕੋਰਟ ਨੂੰ ਜਾ ਕੇ ਗੱਲ ਕਹਿੰਦਾ ਕਿ ਸਾਰਾ ਕੁਝ ਕੀਤਾ ਕਰਾਇਆ, ਜੋ ਉਹਦੇ ਵਿੱਚ ਕਿਤੇ ਨਾ ਕਿਤੇ ਸਰਕਾਰ ਦੀ ਸ਼ਮੂਲੀਅਤ ਤੇ ਬੜੀ ਸ਼ਰਮ ਵਾਲੀ ਗੱਲ ਆ। ਹੁਣ ਵੀ ਆਖੀ ਜਾਵੇ ਸਰਕਾਰ ਕਿ ਉੱਥੇ ਕੁਛ ਨਹੀਂ ਹੋਇਆ ਜੀ, ਕੁਛ ਨਹੀਂ ਹੋਇਆ, ਤੇ ਇਹ ਬੇਸ਼ਰਮੀ ਵਾਲਾ ਕੁਛ ਨਹੀਂ ਹੋਇਆ। ਜੇ ਸ਼ਰਮ ਹੁੰਦੀ ਤੇ ਇਹ ਹੁਣ ਤੱਕ ਬਹੁਤ ਕੁਝ ਕਰ ਸਕਦੇ ਸਨ, ਜਿੰਨੇ ਇਹਨਾਂ ਦੇ ਕੋਲ ਸਬੂਤ ਸਨ। ਕੀਤਾ ਇਹਨਾਂ ਨੇ ਕੀ ਕਿ 2000 ਕੇਸ ਦਰਜ ਕੀਤਾ ਤੇ ਗ੍ਰਿਫਤਾਰੀਆਂ ਹਾਲੇ ਹੋਈਆਂ 1600 ਦੇ ਵਿੱਚ ਵੀ ਅੱਧਿਓਂ ਜ਼ਿਆਦਾ ਆ ਜਿਹੜੇ ਉਹ ਜ਼ਮਾਨਤਾਂ ਲੈ ਗਏ ਜਾਂ ਇੱਧਰ ਉੱਧਰ ਹੋ ਗਏ ਆ। ਸੋ ਇਹ ਹਰਿਆਣੇ ਦਾ ਜਿਹੜਾ ਸਮੁੱਚਾ ਆਪਾਂ ਘਟਨਾਕ੍ਰਮ ਵੇਖੀਏ, ਇਹਦੇ ਚੋਂ ਇੱਕ ਗੱਲ ਉੱਭਰ ਕੇ ਸਾਹਮਣੇ ਆਉਂਦੀ ਹੈ ਕਿ ਜਿਹੜਾ ਮਨੋਹਰ ਲਾਲ ਖੱਟਰ ਆ, ਜਿਹਨੂੰ ਇਹਨਾਂ ਨੇ ਮੁੱਖ ਮੰਤਰੀ ਬਣਾਇਆ, ਉਹਦੀ ਮੁੱਖ ਮੰਤਰੀ ਵਾਲੀ ਕੋਈ ਵੀ ਯੋਗਤਾ ਨਹੀਂ, ਸਵਾਏ ਇਸ ਗੱਲ ਤੋਂ ਕਿ ਉਹ ਲੰਮੇ ਸਮੇਂ ਤੋਂ ਖਾਕੀ ਨਿੱਕਰ ਪਹਿਨਦਾ ਆਇਆ। ਇਸ ਤੋਂ ਇਲਾਵਾ ਉਹਦੀ ਕੋਈ ਵੀ ਯੋਗਤਾ ਨਹੀਂ ਲੱਗਦੀ। ਇਸ ਸਾਰੇ ਘਟਨਾਕ੍ਰਮ ਦੇ ਵਿੱਚ ਉਹਦੀ ਸਰਕਾਰ ਫੇਲ ਸੀ। ਪਰ ਬਦਕਿਸਮਤੀ ਦੀ ਗੱਲ ਆ ਕਿ ਸਾਡਾ ਕੇਂਦਰੀ ਗ੍ਰਹਿ ਮੰਤਰੀ ਹੈ ਜਿਹੜਾ, ਉਹ ਸੰਸਦ ਦੇ ਵਿੱਚ ਖੜ ਕੇ ਆਖ ਦਿੰਦਾ ਹੈ ਕਿ ਜੀ ਖੱਟਰ ਸਰਕਾਰ ਨੇ ਤੇ ਇਸ ਅੰਦੋਲਨ ਦੇ ਵਿੱਚ, ਜਾਟ ਅੰਦੋਲਨ ਦੇ ਵਿੱਚ ਬਹੁਤ ਵਧੀਆ ਕੰਮ ਕੀਤਾ, ਜਦ ਕਿ ਹਾਈ ਕੋਰਟ ਹੈ ਜਿਹੜੀ ਉਸ ਅੰਦੋਲਨ ਤੇ ਟਿੱਪਣੀ ਕਰਦੀ ਹੈ ਕਿ 47 ਤੋਂ ਮਗਰੋਂ ਜੇ ਅਸੀਂ ਕੋਈ ਇਹੋ ਜਿਹੇ ਹਾਲਾਤ ਵੇਖੇ ਤੇ ਉਹ ਤੁਸੀਂ ਵਿਖਾਇਆ। ਸੋ ਤੁਸੀਂ ਆਪ ਹੀ ਹਿਸਾਬ ਲਾ ਲਓ ਕਿ ਕੇਂਦਰੀ ਗ੍ਰਹਿ ਮੰਤਰੀ ਉਹ ਸ਼ਾਬਾਸ਼ੀ ਦਿੰਦਾ ਤੇ ਹਾਈ ਕੋਰਟ ਲਾਹਨਤਾਂ ਪਾਈ ਜਾਂਦਾ। ਆਪ ਹੀ ਹਿਸਾਬ ਲਾ ਲਓ ਕਿ ਇੱਥੇ ਜਿਹੜਾ ਸਮੁੱਚਾ ਸਾਡਾ ਢਾਂਚਾ ਹੈ, ਪ੍ਰਸ਼ਾਸਕੀ ਢਾਂਚਾ ਖਾਸ ਤੌਰ ਤੇ, ਉਹ ਆਪਸੀ ਸਿਆਸੀ ਮਫਾਦਾਂ ਦਾ ਜੁੜਿਆ ਹੋਇਆ, ਨਾ ਕਿ ਲੋਕਾਂ ਦੀ ਰਾਖੀ ਲਈ ਉਹ ਕੋਈ ਸੁਚੱਜਾ ਉਸਾਰੂ ਕੰਮ ਕਰਦਾ। ਜੀ ਮਿੰਟੂ ਜੀ, ਤੇ ਜੇ ਆਪਾਂ ਗੱਲ ਕਰੀਏ ਜੀ ਫੂਲਕਾ ਸਾਹਿਬ ਬਾਰੇ, ਤਾਂ ਉਹਨਾਂ ਨੇ ਕਿਹਾ ਕਿ ਵੋਟਾਂ ਦੀ ਵੰਡ ਨੂੰ ਰੋਕਣ ਵਾਸਤੇ ਆਪ ਨੂੰ ਚੌਥੇ ਫਰੰਟ ਦੇ ਲੀਡਰਾਂ ਦੇ ਨਾਲ ਜਿਹੜੀ ਜੀ ਗੱਲਬਾਤ ਕਰਨੀ ਚਾਹੀਦੀ ਆ। ਇਹ ਫੂਲਕਾ ਸਾਹਿਬ ਨੇ ਵੈਸੇ ਜਿਹੜਾ ਬਿਆਨ ਦਿੱਤਾ ਹੈ ਉਹ ਕਾਫੀ ਪਛੜ ਕੇ ਦਿੱਤਾ ਹੈ। ਉਸ ਸਮੇਂ ਦਿੱਤਾ ਹੈ ਜਿਸ ਸਮੇਂ ਚੌਥੇ ਫਰੰਟ ਦਾ ਕਰੰਟ ਹੈ ਜਿਹੜਾ ਬਿਲਕੁਲ ਮੁੱਕ ਗਿਆ। ਹੁਣ ਤੇ ਚੌਥਾ ਫਰੰਟ ਹੈ ਜਿਹੜਾ, ਉਹ ਲੋਕੀ ਐ ਕਹਿੰਦੇ ਆ ਕਿ ਉਹਦੀ ਤੇ ਭਰੂਣ ਹੱਤਿਆ ਹੋ ਗਈ ਆ। ਸਾਰੇ ਇਸ ਤਰ੍ਹਾਂ ਕਹੀ ਜਾਂਦੇ ਕਿ ਉਹ ਤੇ ਜੰਮਣ ਤੋਂ ਪਹਿਲਾਂ ਹੀ ਹੈ ਜਿਹੜਾ ਮਰ ਗਿਆ। ਪਰ ਇਹ ਫੂਲਕਾ ਸਾਹਿਬ ਦਾ ਬਿਆਨ ਹੈ ਜਿਹੜਾ, ਉਹ ਸਮਝ ਤੋਂ ਪਰੇ ਹੈ ਕਿ ਇਹਨਾਂ ਨੇ ਕਿਸ ਸੰਦਰਭ ਦੇ ਵਿੱਚ ਦਿੱਤਾ। ਪਰ ਫਿਰ ਵੀ ਇਸ ਬਿਆਨ ਨੂੰ ਆਪਾਂ ਮੂਲੋਂ ਰੱਦ ਨਹੀਂ ਸਕਦੇ ਕਿ ਜੇ ਚੌਥਾ ਫਰੰਟ, ਖਾਸ ਤੌਰ ਤੇ ਡਾਕਟਰ ਧਰਮਵੀਰ ਗਾਂਧੀ ਬਚਿਆ, ਜੇ ਡਾਕਟਰ ਧਰਮਵੀਰ ਗਾਂਧੀ ਨਾਲ ਆਮ ਆਦਮੀ ਪਾਰਟੀ ਗੱਲ ਕਰ ਸਕਦੀ ਹੈ ਤੇ ਚੰਗੀ ਗੱਲ ਆ। ਕਿਉਂਕਿ ਚੌਥੇ ਫਰੰਟ ਦੇ ਵਿੱਚ ਕੱਲ ਜਿਹੜੀ ਗੋਲਮੇਜ਼ ਬੈਠਕ ਹੋਈ ਹੈ, ਉਹਦੇ 'ਚ ਦੋ ਧਿਰਾਂ ਹੀ ਸਾਫ਼ ਤੌਰ ਤੇ ਸਪਸ਼ਟ ਤੌਰ ਤੇ ਬੈਠੀਆਂ ਸਨ। ਬੈਂਸ ਭਰਾ ਵੀ ਨਹੀਂ ਆਏ, CPI ਵਾਲੇ ਵੀ ਨਹੀਂ ਆਏ, CPIM ਵਾਲੇ ਵੀ ਨਹੀਂ ਆਏ, ਨਵਜੋਤ ਸਿੱਧੂ ਵੀ ਨਹੀਂ ਆਇਆ। ਉੱਥੇ ਮੌਜੂਦ ਸਨ ਇੱਕ ਤੇ ਸੁੱਚਾ ਸਿੰਘ ਛੋਟੇਪੁਰ ਦੇ ਹਮੈਤੀ, ਖਾਸ ਤੌਰ ਤੇ HS ਕਿੰਗਰਾ ਸੀ, ਗੁਰਿੰਦਰ ਸਿੰਘ ਬਾਜਵਾ ਸੀ, ਇਹ ਸਨ, ਤੇ ਡਾਕਟਰ ਧਰਮਵੀਰ ਗਾਂਧੀ ਸੀ, ਪ੍ਰੋਫੈਸਰ ਮਨਜੀਤ ਸਿੰਘ ਸੀ। ਉਹ ਇਸ ਤਰ੍ਹਾਂ ਲੱਗਦਾ ਸੀ ਜਿਹੜੀ ਗੋਲ ਮੇਜ਼ ਦੇ ਗੋਲ ਘਤੇਰੇ 'ਚ ਬੈਠੇ ਆ ਉਹ ਆਮ ਆਦਮੀ ਪਾਰਟੀ ਤੋਂ ਸਾਰੇ ਪੀੜਤ ਆ, ਕਿਉਂਕਿ ਚੌਥੇ ਫਰੰਟ ਦਾ ਉੱਥੇ ਹੋਰ ਤੇ ਕੁਝ ਪਤਾ ਨਹੀਂ ਲੱਗਿਆ। ਹੁਣ ਜੇ ਉਹਨਾਂ ਦੇ ਨਾਲ ਆਮ ਆਦਮੀ ਪਾਰਟੀ ਗੱਲ ਕਰ ਸਕਦੀ ਹੈ ਸੁੱਚਾ ਸਿੰਘ ਛੋਟੇਪੁਰ ਨਾਲ, ਡਾਕਟਰ ਧਰਮਵੀਰ ਗਾਂਧੀ ਨਾਲ, ਤੇ ਫਿਰ ਕਰ ਲੈਣੀ ਚਾਹੀਦੀ ਹੈ। ਫਿਰ ਜੇ ਗੱਲ ਕਰਨੀ ਸੀ ਤੇ ਫਿਰ ਗੱਲ ਇੱਥੋਂ ਤੱਕ ਲਿਆਉਣੀ ਕਾਹਤੋਂ ਸੀ। ਸੋ ਇਹ ਹੁਣ ਫੂਲਕਾ ਸਾਹਿਬ ਬਿਹਤਰ ਦੱਸ ਸਕਦੇ ਆ। ਪਰ ਇਹਦੇ ਨਾਲ ਮੇਰੇ ਖਿਆਲ ਦੇ ਨਾਲ ਕੋਈ ਫਾਇਦਾ ਆਮ ਆਦਮੀ ਪਾਰਟੀ ਨੂੰ ਨਹੀਂ ਹੋਣਾ, ਸਗੋਂ ਉਲਟਾ ਇਹ ਹੈ ਕਿ ਇਹ ਤੇ ਜਿਹੜੀ ਛੋਟੇਪੁਰ ਹੋਰਾਂ ਦੀ ਚੌਥੇ ਫਰੰਟ ਵਾਲੀ ਹਵਾ, ਜਿਹਦਾ ਪੁਕਾਨਾ ਬਿਲਕੁਲ ਹੁਣ ਸੁੰਗੜਿਆ ਪਿਆ, ਲੋਕਾਂ ਨੇ ਵੇਖ ਲਿਆ, ਉਹਨੂੰ ਦੁਬਾਰਾ ਹਵਾ ਭਰਨ ਵਾਲੀ ਗੱਲ ਆ। ਕਿਉਂਕਿ ਚੌਥੇ ਫਰੰਟ ਨੇ ਸਾਰਾ ਕੁਝ ਵੇਖ ਲਿਆ ਆਲਾ ਦੁਆਲਾ। ਚੌਥੇ ਫਰੰਟ ਦੀ ਜੇ ਆਪਾਂ ਗੌਰ ਨਾਲ ਵੇਖੀਏ ਸਿਆਸੀ ਧਰਾਤਲ ਤੇ, ਖਾਸ ਤੌਰ ਤੇ ਪੰਜਾਬ ਦੀ ਸਿਆਸੀ ਧਰਾਤਲ ਤੇ ਕਿਤੇ ਵੀ ਸਪੇਸ ਹੀ ਹੈ ਨਹੀਂ। ਕਿਉਂਕਿ ਜਿਹੜਾ ਵੀ ਚੌਥੀ ਧਿਰ ਵਜੋਂ ਉਭਾਰ ਕਰਦਾ ਹੈ, ਉਹਨੂੰ ਲੋਕਾਂ ਦੀ ਜਿਹੜੀ ਕੋਈ ਮਾੜੀ ਮੋਟੀ ਹਮਾਇਤ ਹੁੰਦੀ ਹੈ ਉਹ ਵੀ ਛੁੱਟ ਜਾਂਦੀ ਹੈ। ਸੋ ਉਹ ਕਿਉਂਕਿ ਸਾਰਾ ਲੋਕਾਂ ਦਾ ਜਿਹੜਾ ਫੋਕਸ ਆ ਇਸ ਸਮੇਂ ਆ ਉਹ ਤਿੰਨ ਕੁ ਪਾਰਟੀਆਂ ਤੇ ਆ। ਖਾਸ ਤੌਰ ਤੇ ਆਮ ਆਦਮੀ ਪਾਰਟੀ ਨੂੰ ਇੱਕ ਬਦਲ ਵਜੋਂ ਵੇਖਿਆ ਜਾਂਦਾ ਹੈ। ਜਦੋਂ ਇਸੇ ਤਰ੍ਹਾਂ ਦਾ ਕੋਈ ਚੌਥਾ ਫਰੰਟ ਪੇਸ਼ ਕਰਦਾ ਹੈ ਤੇ ਉਹਨੂੰ ਇਸ ਨੁਕਤੇ ਨਿਗਾਹ ਨਾਲ ਵੇਖਿਆ ਜਾਂਦਾ ਹੈ ਕਿ ਇਹ ਜਿਹੜਾ ਤੀਜਾ ਬਦਲ ਆ ਰਿਹਾ ਹੈ, ਉਸ ਤੀਜੇ ਬਦਲ ਨੂੰ ਰੋਕਣ ਲਈ ਜਿਹੜੇ ਦੋ ਪਹਿਲਾਂ ਖੜੇ ਆ ਉਹਨਾਂ ਦੀ ਮਦਦ ਕਰ ਰਹੇ ਆ। ਸੋ ਭਾਵੇਂ ਅਗਲਾ ਸੱਚੀ ਨੀਤ ਨਾਲ ਆਇਆ ਹੋਵੇ, ਸੋਚ ਦੇ ਨਾਲ ਆਇਆ ਹੋਵੇ,
ਉਹ ਇਸ ਚੀਜ਼ ਦਾ ਸ਼ਿਕਾਰ ਹੋ ਜਾਂਦਾ। ਚੌਥੇ ਫਰੰਟ ਲਈ ਸਪੇਸ ਹਾਲੇ ਜਾਪਦੀ ਨਹੀਂ, ਪਰ ਫੂਲਕਾ ਸਾਹਿਬ ਨੇ ਜਿਹੜਾ ਬਿਆਨ ਦਿੱਤਾ ਉਹ ਹੋ ਸਕਦਾ ਕੋਈ ਸੋਚ ਵਿਚਾਰ ਕੇ ਦਿੱਤਾ ਹੋਵੇ, ਪਰ ਚੌਥੇ ਫਰੰਟ ਲਈ ਇਹ ਮੇਰੇ ਖਿਆਲ ਦੇ ਨਾਲ ਦੁਬਾਰਾ ਹਵਾ ਬਣਾਉਣ ਵਾਲਾ ਹੈ। ਕੋਈ ਇਹਦੀ ਖਾਸ ਲੋੜ ਨਹੀਂ ਸੀ ਇਸ ਸਮੇਂ ਤੇ, ਜਦੋਂ ਚੌਥਾ ਫਰੰਟ ਹੈ ਜਿਹੜਾ ਉਹ ਬਣਨ ਤੋਂ ਪਹਿਲਾਂ ਹੀ ਉਹ ਜਿਵੇਂ ਕਹਿੰਦੇ ਹੁੰਦੇ ਆ ਨਾ ਕਿ ਬਾਗ ਦੇ ਵਿੱਚ ਅੰਗੂਰ ਲੱਗਣ ਤੋਂ ਪਹਿਲਾਂ ਹੀ ਜਿਹੜੇ ਬਾਗ ਸੁੱਕੇ ਪਏ ਆ, ਬਾਗ ਖੜਨ ਤੋਂ ਪਹਿਲਾਂ ਉਜੜੇ ਆ। ਸੋ ਉਸ ਸਮੇਂ ਇਹ ਬਿਆਨ ਕਾਬਲ ਤੇ ਨਹੀਂ ਸੀ, ਪਰ ਫਿਰ ਵੀ ਦਿੱਤਾ ਉਹਨਾਂ ਨੇ, ਕੁਝ ਸੋਚ ਕੇ ਦਿੱਤਾ ਹੋਵੇਗਾ। ਜੀ ਮਿੰਟੂ ਜੀ, ਤੇ ਆਪਣੀ ਅੱਜ ਦੀ ਆਖਰੀ ਜਿਹੜੀ ਖਬਰ ਹੈਗੀ ਆ, ਪਤਾ ਲੱਗਿਆ ਕਿ ਮੁਰਦਾ ਪਸ਼ੂ ਨਾ ਚੁੱਕਣ ਦੇ ਗਰਭਵਤੀ ਔਰਤ ਸਮੇਤ ਦਲਿਤ ਟੱਬਰ ਦੀ ਕੁੱਟਮਾਰ ਹੋਈ। ਇਹ ਉਸੇ ਗੁਜਰਾਤ ਦੇ ਵਿੱਚ ਹੋਇਆ ਜੀ, ਜਿੱਥੇ ਨਰਿੰਦਰ ਮੋਦੀ ਹੋਰਾਂ ਨੇ ਪਿਛਲੇ ਦਲਿਤ ਕਾਂਡ ਤੋਂ ਅੱਕ ਕੇ ਬਿਆਨ ਦਿੱਤਾ ਸੀਗਾ ਜੀ ਕਿ ਦਲਿਤ ਭਰਾਵਾਂ ਨੂੰ ਕੁਛ ਨਾ ਕਹੋ, ਮੇਰੇ ਗੋਲੀ ਮਾਰ ਦਿਓ। ਪਰ ਨਾ ਦਲਿਤਾਂ ਤੇ ਅਤਿਆਚਾਰ ਰੁਕਿਆ, ਨਾ ਗਊ ਰੱਖਿਆਂ ਦਾ ਜਿਹੜਾ ਤਸ਼ੱਦਦ ਉਹ ਰੁਕਿਆ। ਹੁਣ ਗੋਲੀ ਮਰਾਉਣ ਵਾਲੀ ਹੈ ਜਿਹੜੀ ਗੱਲ, ਉਹ ਇਸ ਤਰ੍ਹਾਂ ਲੱਗਦਾ ਜਿਵੇਂ ਅਗਲੀਆਂ ਗੱਲਾਂ ਜਿਹੜੀਆਂ ਉਹ ਕਹਿੰਦੇ ਹੁੰਦੇ ਸੀ ਕਿ ਚੋਣਾਂ ਦਾ ਜੁਮਲਾ ਜੀ, ਇਹ ਵੀ ਜੁਮਲਾ ਜਿਹਾ ਹੀ ਲੱਗਿਆ, ਕਿਉਂਕਿ ਫਰਕ ਕੁਛ ਨਹੀਂ ਪਿਆ। ਫਰਕ ਕਿਉਂ ਨਹੀਂ ਪਿਆ, ਇਹ ਨਰਿੰਦਰ ਮੋਦੀ ਸਾਹਿਬ ਨੂੰ ਆਪਣੀ ਕੈਬਨਿਟ ਤੋਂ ਪੁੱਛਣਾ ਚਾਹੀਦਾ, ਆਪਣੀ ਅਫਸਰਸ਼ਾਹੀ ਤੋਂ ਪੁੱਛਣਾ ਚਾਹੀਦਾ, ਆਪਣੀਆਂ ਸਰਕਾਰਾਂ ਤੋਂ ਪੁੱਛਣਾ ਚਾਹੀਦਾ ਜਿਹੜੀਆਂ ਰਾਜ ਦੇ ਵਿੱਚ ਪ੍ਰਸ਼ਾਸਕੀ ਢਾਂਚਾ ਸਾਂਭਦੀਆਂ, ਕਿ ਕਿਉਂ ਨਹੀਂ ਇਹ ਤਸ਼ੱਦਦ ਰੁਕਦਾ ਪਿਆ, ਕਿਉਂ ਲੋਕਾਂ ਨੂੰ ਇਸ ਤਰ੍ਹਾਂ ਸ਼ਿਕਾਰ ਬਣਾਇਆ ਜਾ ਰਿਹਾ ਹੈ। ਇਹ ਘਟਨਾ ਗੁਜਰਾਤ ਦੇ ਬਨਾਸਕਾਂਠਾ ਜ਼ਿਲ੍ਹੇ ਦੀ ਹੈ, ਜਿੱਥੇ ਇੱਕ ਪਿੰਡ ਦੇ ਵਿੱਚ ਕੋਈ ਪਸ਼ੂ ਮਰ ਗਿਆ, ਕਿਉਂਕਿ ਉੱਥੇ ਦਲਿਤ ਹੈ ਜਿਹੜੇ ਉਹ ਆਪਣੇ ਸੰਦ ਸੱਪੇ ਸੁੱਟ ਚੁੱਕੇ। ਉਹ ਕਹਿੰਦੇ ਕਿ ਅਸੀਂ ਨਹੀਂ ਚੁੱਕਣੇ ਮੁਰਦੇ ਜਿਹੜੇ ਜਾਨਵਰ, ਤੁਸੀਂ ਆਪ ਹੀ ਚੱਕੋ, ਕਿਉਂਕਿ ਅਸੀਂ ਇੱਕ ਜੇ ਚੁੱਕਦੇ ਹਾਂ ਉਲਟਾ ਸਾਡੀ ਖੱਲ ਲਾ ਲਈ ਜਾਂਦੀ ਹੈ। ਸੋ ਅਸੀਂ ਨਹੀਂ ਚੁੱਕਾਂਗੇ, ਤੁਸੀਂ ਆਪ ਹੀ ਚੁੱਕੋ। ਕੋਈ ਉੱਥੇ ਮਰ ਗਿਆ ਜਾਨਵਰ, ਉਹਨੂੰ ਚੁਕਵਾਉਣ ਲਈ ਉਹ ਜਿਹੜੇ ਸਵਰਨ ਜਾਤੀ ਦੇ ਲੋਕ ਸਨ ਉਹ ਇੱਕ ਦਲਿਤ ਦੇ ਘਰ ਆਏ, ਕਿਹਾ ਕਿ ਤੁਸੀਂ ਮੁਰਦਾ ਜਾਨਵਰ ਚੁੱਕੋ। ਉਹਨਾਂ ਨੇ ਕਿਹਾ ਅਸੀਂ ਨਹੀਂ ਚੁੱਕਣਾ, ਅਸੀਂ ਇਹ ਕੰਮ ਛੱਡ ਚੁੱਕੇ ਹਾਂ। ਉਸ ਤੋਂ ਬਾਅਦ ਫਿਰ ਉਹਨਾਂ ਦਾ ਜੋ ਹਾਸ਼ਰ ਹੋਇਆ ਉਹ ਸੁਣ ਕੇ ਹੀ ਮਨ ਤਰਹਿਕ ਜਾਂਦਾ। ਉਹਨਾਂ ਨੂੰ ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਉਹ ਇਕੱਠੇ ਹੋ ਗਏ, ਦਬੰਗ ਲੋਕ ਸਨ ਜਿਹੜੇ, ਉਹਨਾਂ ਨੇ ਵਿੱਚ ਗਰਭਵਤੀ ਔਰਤ ਸੀ ਜਿਹੜੀ, ਉਹਦੀ ਵੀ ਕਾਫੀ ਕੁੱਟਮਾਰ ਕੀਤੀ। ਜਿਹੜਾ ਵੀ ਜੀ ਕੋਈ ਅੱਗੇ ਆਇਆ ਉਹਨੂੰ ਬੁਰੀ ਤਰ੍ਹਾਂ ਕੁੱਟਿਆ। 6 ਜਿਹੜੇ ਸਨ ਮੇਰੇ ਖਿਆਲ ਦੇ ਨਾਲ ਉਸ ਟੱਬਰ ਦੇ ਜੀ ਸਨ, ਸਾਰਿਆਂ ਨੂੰ ਕੁੱਟਿਆ ਗਿਆ, ਬਹੁਤ ਬੁਰੀ ਤਰ੍ਹਾਂ ਕੁੱਟਿਆ ਗਿਆ। ਪੁਲਿਸ ਨੇ ਮਾਮਲਾ ਦਰਜ ਕਰਕੇ ਕੁਝ ਗ੍ਰਿਫਤਾਰ ਵੀ ਕੀਤੇ ਇਹਨਾਂ ਦੇ ਵਿੱਚੋਂ, ਪਰ ਬਹੁਤ ਸਾਰੇ ਲੋਕ ਆ ਜਿਹੜੇ ਉਹ ਹਾਲੇ ਗ੍ਰਿਫਤ ਤੋਂ ਬਾਹਰ ਆ। ਰੌਲਾ ਇਹ ਨਹੀਂ ਕਿ ਉਹ ਫੜੇ ਗਏ ਜਾਂ ਫੜੇ ਕਿਉਂ ਨਹੀਂ ਗਏ, ਰੌਲਾ ਇਸ ਗੱਲ ਦਾ ਆ ਕਿ ਇਹ ਘਟਨਾਵਾਂ ਰੁਕ ਕਿਉਂ ਨਹੀਂ ਰਹੀਆਂ। ਖਾਸ ਤੌਰ ਤੇ ਗੁਜਰਾਤ, ਜਿਹਨੂੰ ਗੁਜਰਾਤ ਮਾਡਲ ਕਿਹਾ ਜਾਂਦਾ ਹੈ, ਉਸ ਮਾਡਲ ਗੁਜਰਾਤ ਦੇ ਵਿੱਚ ਇਸ ਤਰ੍ਹਾਂ ਦਾ ਵਤੀਰਾ ਹੈ ਜਿਹੜਾ ਖਾਸ ਤੌਰ ਤੇ ਦਲਿਤਾਂ ਦੇ ਨਾਲ, ਉਹ ਬੜਾ ਸ਼ਰਮਨਾਕ ਆ। ਪਰ ਸ਼ਰਮਨਾਕ ਜਿਹੜਾ ਇਸ ਕਰਕੇ ਜ਼ਿਆਦਾ ਵੀ ਹੈ ਕਿਉਂਕਿ ਉੱਥੇ ਨਰਿੰਦਰ ਮੋਦੀ ਸਾਹਿਬ 15 ਸਾਲ ਮੁੱਖ ਮੰਤਰੀ ਰਹੇ ਆ, ਪਰ ਉੱਥੇ ਮੰਦਰਾਂ ਦੇ ਵਿੱਚ ਦਰਵਾਜ਼ੇ ਬੰਦ ਹੈ। ਇੱਥੋਂ ਤੱਕ ਕਿ ਕਈ ਦੱਸਦੇ ਥਾਣਿਆਂ ਦੇ ਵਿੱਚ ਵੀ ਜਿਹੜੇ ਦਲਿਤ ਤੋਂ ਸਿੱਧਾ ਪ੍ਰਵੇਸ਼ ਨਹੀਂ ਕਰ ਸਕਦੇ। ਇਹ ਜੋ ਕੁਝ ਅਸੀਂ ਦੇਖਦੇ ਪਏ ਹਾਂ ਘਟਦਾ ਪਿਆ ਸਾਡੇ ਸਮਾਜ ਦੇ ਵਿੱਚ, ਸਾਡੇ ਮੁਲਕ ਦੇ ਵਿੱਚ, ਕਿ ਕਦੇ 2 ਮੁਸਲਮਾਨ ਸੀਗੇ ਉਹਨਾਂ ਨੂੰ ਕੁੱਟ ਦਿੱਤਾ ਜਾਂਦਾ। ਅਹਿਮਦਾਬਾਦ ਦੇ ਕੋਲ ਇੱਕ ਮਰਨਾਊ ਪਿਆ, ਇੱਕ ਤੇ ਮਰ ਹੀ ਗਿਆ ਸੀਗਾ। ਇੱਕ ਝਾਰਖੰਡ ਦੇ ਵਿੱਚ ਇਸ ਤਰ੍ਹਾਂ ਦੀ ਘਟਨਾ ਵਾਪਰੀ, 2 ਮੁਸਲਿਮ ਭਾਈਚਾਰੇ ਦੇ ਲੋਕਾਂ ਨੂੰ ਇਸ ਤਰ੍ਹਾਂ ਕੁੱਟ ਕੇ ਮਾਰ ਦਿੱਤਾ ਗਿਆ ਸੀ। ਕਰਨਾਟਕ ਦੇ ਵਿੱਚ ਤੇ ਇਹਨਾਂ ਨੇ ਆਪਣਾ ਭਾਜਪਾ ਦਾ ਕਾਰਕੁਨ ਹੈ ਜਿਹੜਾ ਉਹ ਫੜਕਾ ਦਿੱਤਾ ਸੀ ਕੁੱਟ-ਕੁੱਟ ਕੇ। ਸੋ ਇਹ ਜਿਹੜਾ ਸਾਰਾ ਕੁਝ ਵਾਪਰਦਾ ਪਿਆ, ਖਾਸ ਤੌਰ ਤੇ ਦਲਿਤਾਂ ਤੇ ਜਿਹੜਾ ਅਤਿਆਚਾਰ ਵਾਪਰਦਾ ਪਿਆ, ਉਹ ਅਸੀਂ ਕਹਿ ਸਕਦੇ ਹਾਂ ਕਿ ਮਨੂ ਸਿਮਰਤੀਆਂ ਤੋਂ ਲੈ ਕੇ ਸਿਮਰਤੀ ਇਰਾਨੀ ਤੱਕ ਬਾਦਸਤੂਰ ਜਾਰੀ ਹੈ ਤੇ ਇਹ ਰੁਕ ਜਾਏਗਾ। ਹਾਲੇ ਇਹਦੀ ਸੰਭਾਵਨਾ ਕਰਨੀ ਹੈ ਜਿਹੜੀ ਉਹ ਖੁਦ ਨੂੰ ਧੋਖਾ ਦੇਣਾ ਹੈ। ਠੀਕ ਹੈ ਜੀ, ਬਹੁਤ ਬਹੁਤ ਧੰਨਵਾਦ ਮਿੰਟੂ ਜੀ ਅੱਜ ਦੇ ਪ੍ਰੋਗਰਾਮ ਦੇ ਵਿੱਚ ਸ਼ਾਮਿਲ ਹੋਣ ਦੇ ਵਾਸਤੇ। ਜੀ ਸ਼ੁਕਰੀਆ ਜੀ, ਸਤਿ ਸ਼੍ਰੀ ਅਕਾਲ ਜੀ। ਅਤੇ ਸਰੋਤਿਓ, ਇਹ ਸਨ ਮਿੰਟੂ ਗੁਰੂਸਰੀਆ ਜੀ ਜਿਨ੍ਹਾਂ ਨੇ ਆਪਾਂ ਨੂੰ ਅੱਜ ਦੇ ਖਬਰਾਂ ਦੀ ਰਿਪੋਰਟ ਦਿੱਤੀ ਆ। ਬਹੁਤ ਬਹੁਤ ਆਪ ਜੀ ਧੰਨਵਾਦ ਜੀ ਪ੍ਰੋਗਰਾਮ ਨੂੰ ਸਪੋਰਟ ਕਰਨ ਵਾਸਤੇ। ਇਸ ਤਰ੍ਹਾਂ ਹੀ ਜੁੜਦੇ ਰਹੋ। ਮੇਰੇ ਵੱਲੋਂ ਆਪ ਸਭ ਨੂੰ ਬਹੁਤ ਪਿਆਰ ਭਰੀ, ਸਤਿਕਾਰ ਭਰੀ ਸਤਿ ਸ਼੍ਰੀ ਅਕਾਲ। ਸੁਣਦੇ ਰਹੋ ਜੀ ਪੰਜਾਬੀ ਰੇਡੀਓ USA।